ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 22 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ, ਲੰਮੇ ਸਮੇਂ ਤੋਂ ਇੰਸ਼ੋਰੈਂਸ ਕਰਦੇ ਆ ਰਹੇ ਨੇ। ਹੋਰ ਜਾਣਕਾਰੀ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਟੂਰ ਟਰੱਕਿੰਗ ਫਰੈਜ਼ਨੋ, ਰਵਿੰਦਰ ਸਿੰਘ, ਜਗਤਾਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਡਰਾਈਵ ਐਂਡ ਰੀਫਰਸ ਲੈ ਸਕਦੇ ਹੋ। ਕਾਫੀ ਵੱਡੀ ਇਨਵੈਂਟੋਰੀ ਹੈ, ਫਾਈਨੈਂਸਿੰਗ ਵੀ ਕਰਦੇ ਨੇ। ਆਪਣੇ ਪੰਜਾਬੀ ਮੁੰਡਿਆਂ ਨਾਲ ਉੱਥੇ ਗੱਲ ਕਰਨ ਦੇ ਲਈ ਕਾਲ ਕਰੋ 909-786-8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ USA ਦੇ ਵਿੱਚ ਗਵਰਨਮੈਂਟ ਜਿਹੜੀ ਸ਼ਟਡਾਊਨ ਆ ਉਹਦਾ 32ਵਾਂ ਦਿਨ ਜਿਹੜਾ ਉਹ ਚੱਲ ਰਿਹਾ ਹੈਗਾ। ਅਤੇ ਅੱਜ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਜਿਹੜੇ ਆ ਉਹ ਇੱਕ ਬਿੱਲ ਇੰਟਰੋਡਿਊਸ ਕਰਨ ਜਾ ਰਹੇ ਆ ਸੈਨੇਟ ਫਲੋਰ ਦੇ ਉੱਤੇ, ਜਿਹਦੇ ਵਿੱਚ ਜਿਹੜੇ 8 ਲੱਖ ਦੇ ਕਰੀਬ ਫਰਲੋਡ ਫੈਡਰਲ ਵਰਕਰਸ ਹੈਗੇ ਆ ਉਹਨਾਂ ਨੂੰ ਮੁੜ ਕੇ ਫੇਰ ਜਿਹੜੀ ਪੇ ਮਿਲੂਗੀ। ਅਤੇ ਨਾਲ ਦੀ ਨਾਲ ਜਿਹੜਾ ਉਹਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿ ਰਹੇ ਸੀ, ਜਿਹੜੇ ਡਾਕਾ ਵਾਲੇ ਬੱਚੇ ਹੈਗੇ ਆ ਅਤੇ ਨਾਲ ਇੱਕ ਟਿਪਸ ਪ੍ਰੋਗਰਾਮ ਵਾਲੇ 3 ਲੱਖ ਦੇ ਕਰੀਬ ਪੋਰਟੋਰੀਕਨਸ ਹੈਗੇ ਆ, ਉਹਨਾਂ ਨੂੰ ਲੰਮੇ ਸਮੇਂ ਦੇ ਲਈ ਰਹਿਣ ਦੇ ਲਈ ਵਿੱਚ ਉਹਦੇ ਜਗ੍ਹਾ ਹੋਊਗੀ। ਅਤੇ ਪਲੱਸ ਜਿਹੜੀ ਆ ਕੰਧ ਬਣਾਉਣ ਦੇ ਲਈ, ਵਾਲ ਬਣਾਉਣ ਦੇ ਲਈ ਜਿਹੜਾ $5.7 ਬਿਲੀਅਨ ਉਹਦੇ ਵਿੱਚ ਲਿਖਿਆ ਗਿਆ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਅੱਜ ਟਵੀਟ ਕੀਤਾ ਆ, ਕਹਿੰਦੇ ਵੀ ਕੰਧ ਜਾਂ ਕਿਸੇ ਤਰ੍ਹਾਂ ਦਾ ਵੀ ਜਿਹੜੇ ਕਹਿੰਦੇ ਸਟੀਲ ਬੈਰੀਅਰਸ ਲਾ ਲਓ, ਉਹ ਤੋਂ ਬਿਨਾਂ ਕਹਿੰਦੇ ਬਾਰਡਰਸ ਅਤੇ ਨੈਸ਼ਨਲ ਸਿਕਿਉਰਿਟੀ ਨਹੀਂ ਹੋ ਸਕਦੀ। ਅਤੇ ਜੇ ਇਹ ਬਣ ਜਾਏ ਤਾਂ ਇਹਦੇ ਨਾਲ ਜਿਹੜੀ ਆ ਡਰੱਗਸ ਵਗੈਰਾ ਸਬਸਟੈਂਸ਼ਲੀ ਜਿਹੜੀਆਂ ਆ ਉਹ ਡਾਊਨ ਜਾਣਗੀਆਂ। ਜੀ, ਸੋ ਦੇਖਦੇ ਹਾਂ ਕੀ ਬਣਦਾ ਆ। ਸੈਨੇਟ ਦੇ ਵਿੱਚ ਇਸ ਬਿੱਲ ਦੇ ਪਾਸ ਹੋਣ ਦੀ ਸੰਭਾਵਨਾ ਵੱਧ ਆ ਅਤੇ ਹਾਊਸ ਦੇ ਵਿੱਚ ਇਹ ਬਿੱਲ ਪਾਸ ਹੋਣ ਦੀ ਸੰਭਾਵਨਾ ਬਹੁਤ ਘੱਟ ਆ, ਕਿਉਂਕਿ ਉੱਥੇ ਡੈਮੋਕ੍ਰੇਟ ਪਾਰਟੀ ਜਿਹੜੇ ਆ ਉਹ ਜਿਹੜੇ ਮੈਜੋਰਟੀ ਦੇ ਵਿੱਚ ਆ, ਸੈਨੇਟ ਦੇ ਵਿੱਚ ਰਿਪਬਲਿਕ ਪਾਰਟੀ ਮੈਜੋਰਟੀ 'ਚ ਆ। ਸੋ ਹੁਣ ਦੇਖਦੇ ਹਾਂ ਜਿਹੜਾ ਆ ਵੀ ਇਸ ਬਿੱਲ ਨੂੰ ਕਿਸ ਤਰੀਕੇ ਦੇ ਨਾਲ ਲਿਆ ਜਾਊਗਾ। ਸੋ ਮਿਚ ਮੈਕੋਨਲ ਜਿਹੜੇ ਉਹ ਟਰਾਈ ਜਿਹੜੇ ਕਰ ਰਹੇ ਨੇ। ਹੁਣ ਰਾਸ਼ਟਰਪਤੀ ਦੇ ਕਹਿਣ ਅਨੁਸਾਰ ਉੱਦਣ ਉਹਨਾਂ ਨੇ ਜਿਹੜਾ ਭਾਸ਼ਣ ਦਿੱਤਾ ਬੇਸਿਕਲੀ ਉਹੀ ਬਿੱਲ ਦੇ ਰੂਪ ਦੇ ਵਿੱਚ ਜਿਹੜਾ ਸੈਨੇਟ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਵੇਗਾ। ਸੋ ਨਾਲ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਸਾਰੇ ਰਿਪਬਲਿਕਨਸ ਨੂੰ ਜਿਹੜਾ ਕਿਹਾ ਆ ਵੀ ਉਹ ਪਿੱਛੇ ਨਾ ਹਟਣ, ਉਹ ਕੇਵਿਨ ਜਿਹੜੇ ਉਹ ਨਾ ਕਰਨ ਅਤੇ ਇਸ ਫੈਸਲੇ ਦੇ ਉੱਤੇ ਇੱਕ ਹਿਸਾਬ ਦੇ ਨਾਲ ਦ੍ਰਿੜ ਰਹਿਣ ਵੀ ਜਿਸ ਦੇ ਵਿੱਚ ਬਾਰਡਰ ਵਾਲ, ਸਟੀਲ ਬੈਰੀਅਰ, ਵਟਐਵਰ ਜੋ ਵੀ ਉਸ ਨੂੰ ਕਹਿਣਾ ਆ ਕਹਿ ਲਓ ਵੀ ਉਹ ਜਿਹੜਾ ਆ ਲਾਜ਼ਮੀ ਉਸ ਦੇ ਵਿੱਚ ਹੋਣਾ ਚਾਹੀਦਾ ਆ। ਅਤੇ ਹੁਣੇ ਵੀ ਉਸ ਦੇ ਵਿੱਚ $5.7 ਬਿਲੀਅਨ ਜਿਹੜੇ ਉਸ ਦੇ ਲਈ ਉਹ ਹੋਣ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ। ਪਰ ਲੱਗਦਾ ਨਹੀਂ ਹਰਜੋਤ ਸਿੰਘ ਜੀ ਵੀ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਇਸ ਚੀਜ਼ ਨੂੰ ਜਿਹੜਾ ਉਹ ਮੰਨਣਗੇ, ਅਨਲੈਸ ਰਾਤੋਂ ਰਾਤ ਜਿਹੜਾ ਆ ਕੁਛ ਜਿਹੜਾ ਆ ਉਹ ਬਦਲਿਆ ਹੋਵੇ। ਕਿਉਂਕਿ ਜਦੋਂ ਵੀਕਐਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਇਹ ਆਪਣਾ ਨੇਸ਼ਨ ਨੂੰ ਜਿਹੜਾ ਦਿੱਤਾ ਸੀਗਾ, ਇਹ ਆਪਣੇ ਬਿਆਨ ਦਿੱਤੇ ਸੀ, ਸਭ ਨੂੰ ਸੰਬੋਧਨ ਕੀਤਾ ਸੀ, ਉਸ ਤੋਂ ਬਾਅਦ ਇਮੀਡੀਏਟਲੀ ਜਿਹੜੀ ਨੈਂਸੀ ਪਲੋਸੀ ਆ ਉਸਨੇ ਇਸ ਚੀਜ਼ ਨੂੰ ਇਨਕਾਰ ਜਿਹੜਾ ਉਹ ਕਰ ਦਿੱਤਾ ਸੀਗਾ ਵੀ ਇਟਸ ਏ ਨੋਨ ਸਟਾਰਟਰ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਟਰਾਂਸਜੈਂਡਰ ਵਾਲਾ ਇਸ਼ੂ ਚੱਲ ਰਿਹਾ ਹੈਗਾ ਆ, ਅੱਜ ਸੁਪਰੀਮ ਕੋਰਟ ਨੇ ਉਹ ਕੇਸ ਲੈਣੋਂ ਨਾ ਕਰ ਦਿੱਤੀ ਆ। ਕਹਿੰਦੇ ਵੀ ਜਿਹੜੀਆਂ ਲੋਅਰ ਕੋਰਟਸ ਹੈਗੀਆਂ ਆ ਉਹਨਾਂ ਦੇ ਵਿੱਚ ਪਹਿਲਾਂ ਵਰਕਆਊਟ ਕਰੋ। ਸੋ ਇਹਦੇ ਹਿਸਾਬ ਨਾਲ ਜਿਹੜਾ ਵਾਈਟ ਹਾਊਸ ਵੱਲੋਂ ਟਰਾਂਸਜੈਂਡਰ ਜਿਹੜੇ ਹੈਗੇ ਲੋਕ ਜਿਨ੍ਹਾਂ ਨੂੰ ਮਿਲਟਰੀ ਦੇ ਵਿੱਚ
ਐਂਟਰ ਹੋਣ ਤੋਂ ਬੈਨ ਲਾਇਆ ਗਿਆ ਆ ਉਹ ਇਸੇ ਤਰ੍ਹਾਂ ਚੱਲਦਾ ਰਹੇਗਾ? ਬਿਲਕੁਲ। ਸੁਪਰੀਮ ਕੋਰਟ ਨੇ ਜਿਹੜਾ ਆ ਉਹ ਬੇਸਿਕਲੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਬੋਰਡ ਦੇ ਇੰਸਟਰਕਸ਼ਨਸ ਦੇ ਤਹਿਤ ਟਰਾਂਸਜੈਂਡਰਸ ਨੂੰ ਰੋਕਿਆ ਗਿਆ ਸੀ ਮਿਲਟਰੀ ਦੇ ਵਿੱਚ ਜਾਣ ਤੋਂ, ਉਹਦੇ ਉੱਤੇ ਕਈ ਸਟੇਟਾਂ ਦੇ ਵਿੱਚ, ਕਈ ਸ਼ਹਿਰਾਂ 'ਚ, ਕਈ ਥਾਵਾਂ ਦੇ ਉੱਤੇ ਇੰਜੰਕਸ਼ਨਸ ਜਿਹੜੇ ਉਹ ਲਾ ਦਿੱਤੇ ਗਏ ਸੀਗੇ। ਸੋ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਜਿਹੜੀ ਹੈ ਥੋੜ੍ਹੀ ਬਹੁਤੀ ਇਸ ਦੇ ਉੱਤੇ ਆਪਣੀ ਜਾਂ ਰਾਏ ਦਿੰਦੇ ਹੋਏ ਜਿਹੜਾ ਉਹ ਆਖਿਆ ਉਹ ਸਾਰੇ ਇੰਜੈਕਸ਼ਨਸ ਇੱਕ ਤਾਂ ਹਟਾ ਦਿੱਤੇ। 4 ਦੇ ਮੁਕਾਬਲੇ ਜਿਹੜੇ 5 ਜੱਜਿਸ ਆ ਉਹਨਾਂ ਨੇ ਇਸ ਇੰਜੰਕਸ਼ਨਸ ਨੂੰ ਹਟਾਉਣ ਦਾ ਜਿਹੜਾ ਫੈਸਲਾ ਲਿਆ। ਸੋ ਉਹਦੇ ਨਾਲ ਬੇਸਿਕਲੀ ਜਿਹੜਾ ਮਿਲਟਰੀ ਬੈਨ ਆ ਉਸ ਦਾ ਰਾਹ ਪੱਧਰਾ ਜਿਹੜਾ ਆ ਉਹ ਹੋ ਗਿਆ ਆ। ਮਿਲਟਰੀ ਦੇ ਵਿੱਚ ਜਿਹੜੇ ਟਰਾਂਸਜੈਂਡਰਸ ਜਿਹੜੇ ਪਹਿਲੋਂ ਕੰਮ ਕਰਦੇ ਸੀ ਹੁਣ ਨਵੇਂ ਜਿਹੜੇ ਆ ਉਹ ਨਹੀਂ ਭਰਤੀ ਕੀਤੇ ਜਾਣਗੇ। ਹੁਣ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਕੀ ਜਿਹੜਾ ਅਸਰ ਹੋਏਗਾ ਇਹਦੇ ਬਾਰੇ ਅਜੇ ਕਲੀਅਰ ਨਹੀਂ ਹੈ। ਇਹ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਇਹ ਟਰਾਂਸਜੈਂਡਰਸ ਨੂੰ ਮੌਕਾ ਮਿਲਿਆ ਸੀਗਾ ਵੀ ਉਹ ਵੀ ਅਮਰੀਕੀ ਫੌਜ ਦੇ ਵਿੱਚ, ਮਿਲਟਰੀ ਦੇ ਵਿੱਚ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਦੇਸ਼ ਦੀ ਸੇਵਾ ਜਿਹੜੀ ਆ ਉਹ ਕਰ ਸਕਦੇ ਆ। ਪਰ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਜਿਹੜੇ ਕਹਿ ਲਓ ਐਡਵਾਈਜ਼ਰਸ ਆ ਉਹ ਇਸ ਚੀਜ਼ ਤੋਂ ਨਾਖੁਸ਼ ਸੀ। ਉਹ ਚਾਹੁੰਦੇ ਨਹੀਂ ਸੀ ਵੀ ਮਿਲਟਰੀ ਦੇ ਵਿੱਚ ਜਿਹੜੇ ਟਰਾਂਸਜੈਂਡਰਸ ਜਿਹੜੇ ਆ ਉਹ ਹੋਣ। ਸੋ ਜਿਹੜੇ ਲਿਬਰਲ ਜਸਟਿਸ ਸੀਗੇ ਉਹਨਾਂ ਨੇ ਇੰਜੈਕਸ਼ਨਸ ਲੱਗੇ ਰਹਿਣ ਦੇ ਹੱਕ ਦੇ ਵਿੱਚ ਸੀਗੇ, ਅਤੇ ਜਿਹੜੇ ਕੰਜ਼ਰਵੇਟਿਵ ਜਿਹੜੇ ਜਸਟਿਸਿਸ ਸੀਗੇ ਉਹਨਾਂ ਨੇ ਇੰਜੈਕਸ਼ਨ ਜਿਹੜੇ ਹਟਾਉਣ ਦੇ ਹੱਕ ਦੇ ਵਿੱਚ ਕੰਮ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਟਰਾਂਸਜੈਂਡਰਸ ਹੁਣ ਮਿਲਟਰੀ ਦੇ ਵਿੱਚ ਜਿੰਨੀ ਦੇਰ ਤੱਕ ਪੂਰੀ ਸੁਣਵਾਈ, ਹੁਣ ਦੇਖੋ ਹਰਜੋਤ ਸਿੰਘ ਜੀ ਸੁਪਰੀਮ ਕੋਰਟ ਕਰੂਗਾ, ਪੂਰੇ ਕੇਸ ਨੂੰ ਸੁਣੂਗਾ, ਫਿਰ ਹੀ ਉਸ ਤੋਂ ਬਾਅਦ ਦੇ ਵਿੱਚ ਹਾਲ ਦੀ ਘੜੀ ਉਹਨਾਂ ਨੇ ਸਿਰਫ ਇੰਜੈਕਸ਼ਨਸ ਹਟਾਉਣ ਦੀ ਹੀ ਗੱਲ ਆਖੀ ਹੈਗੀ ਆ ਜੀ। ਸੋ ਬਿਲਕੁਲ ਪਿਛਲੇ 30 ਮਹੀਨਿਆਂ ਤੋਂ ਬਹੁਤ ਸਾਰੇ ਜਿਹੜੇ ਟਰਾਂਸਜੈਂਡਰ ਹੈਗੇ ਆ ਉਹ ਮਿਲਟਰੀ 'ਚ ਕੰਮ ਕਰਦੇ ਜਾ ਰਹੇ ਸੀ। ਬਹੁਤ ਸਾਰੇ ਲੋਕਾਂ ਨੂੰ ਇਹਦਾ ਬਾਰੇ ਪਤਾ ਨਹੀਂ। ਆਪਾਂ ਦੱਸ ਦਈਏ ਜਿਹੜੇ ਕੇਸ ਜਾਂ ਲੈਸਬੀਅਨਸ ਆ ਉਹਨਾਂ ਦੀ ਜਿਹੜੀ ਗੱਲ ਹੋ ਰਹੀ ਹੈਗੀ ਆ, ਅਤੇ 15,000 ਦੇ ਕਰੀਬ ਐਡਵੋਕੇਟਸ ਕਹਿੰਦੇ ਆ ਵੀ ਟਰਾਂਸਜੈਂਡਰ ਜਿਹੜੇ ਆ ਉਹ ਕਰੰਟਲੀ US ਮਿਲਟਰੀ 'ਚ ਸਰਵ ਕਰ ਰਹੇ ਆ, ਅਤੇ 1,34,000 ਵੈਟਰਨਸ ਹੈਗੇ ਆ। ਅਤੇ ਡਿਫੈਂਸ ਸੈਕਟਰੀ ਰਹਿ ਚੁੱਕੇ ਜਿਹੜੇ ਹੈਗੇ ਆ ਜੇਮਸ ਮੈਟਿਸ, ਉਹਨਾਂ ਨੇ 9980 ਇਹਨਾਂ ਦੀ ਗਿਣਤੀ ਦੱਸੀ ਸੀ ਪਿਛਲੀ ਵਾਰੀ, ਅਤੇ 937 ਕਹਿੰਦੇ ਸੀ ਵੀ ਇਹ ਐਕਟਿਵ ਡਿਊਟੀ ਦੇ ਉੱਤੇ ਹੈਗੇ ਆ। ਜੀ ਬੇਸਿਕਲੀ ਸੋ ਟਰਾਂਸਜੈਂਡਰ ਗੇਜ਼ ਲੈਸਬੀਅਨ ਨਹੀਂ ਹਰਜੋਤ ਸਿੰਘ ਜੀ, ਜਿੱਦਾਂ ਕਹਿ ਲਓ ਵੀ ਜਿਹੜਾ ਆਦਮੀ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਔਰਤ ਹਾਂ, ਅਤੇ ਜਿਹੜੀ ਕੋਈ ਔਰਤ ਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਮਰਦ ਹਾਂ। ਸੋ ਆਪਣੇ ਜਿਹੜੇ ਬਰਥ ਸੈਕਸ ਦੇ ਜਿਹੜੇ ਬਜਾਏ ਦੂਜੇ ਸੈਕਸ ਨੂੰ ਜਿਹੜਾ ਅਡੋਪਟ ਉਹ ਕਰਦੇ ਆ। ਸੋ ਉਹਨਾਂ ਨੂੰ ਪਹਿਲੋਂ ਮਿਲੀ ਹੋਈ ਸੀ। ਸਭ ਨੂੰ ਯਾਦ ਹੋਣਾ ਜਿਹੜੀ ਇੱਕ ਜਿਹੜਾ ਬ੍ਰੈਡਲੀ ਮੈਨਿੰਗ ਕਰਕੇ ਸੀਗਾ, ਜਿਸ ਨੂੰ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣੇ ਜਾਂਦੇ ਅਖੀਰਲੇ ਦਿਨਾਂ ਦੇ ਵਿੱਚ ਉਸ ਨੂੰ ਮਾਫ ਵੀ ਕਰ ਦਿੱਤਾ ਸੀਗਾ, ਜਿਸ ਦੇ ਉੱਤੇ ਦੇਸ਼ ਧਰੋਹ ਦੇ ਜਿਹੜੇ ਕੇਸ ਵੀ ਸੀਗੇ। ਉਹ ਬਾਅਦ ਦੇ ਵਿੱਚ ਜਨਾਨੀ ਜਿਹੜਾ ਆ ਉਹ ਉਹਨੇ ਆਪਣੇ ਆਪ ਨੂੰ ਜਿਹੜਾ ਬਣਾ ਲਿਆ ਸੀਗਾ। ਸੋ ਇੱਦਾਂ ਦੇ ਕਈ ਜਿਹੜੇ ਹੋਰ ਜਿਹੜੇ ਫੌਜੀ ਵੀ ਜਿਹੜੇ ਆ ਇਹ ਮੌਜੂਦ ਨੇ, ਅਤੇ ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਵੀ ਕਈ ਫੌਜ ਦੇ ਵਿੱਚ ਉਹ ਸੇਵਾ ਕਰ ਰਹੇ ਨੇ। ਸੋ ਇਹ ਇੱਦਾਂ ਹੀ ਜਿਹੜਾ ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੀ ਸੁਪਰੀਮ ਕੋਰਟ ਦੇ ਨਾਲ ਸੰਬੰਧਿਤ ਆ ਉਹ ਡਾਕਾ ਵਾਲਿਆਂ ਦੇ ਨਾਲ ਜਿਹੜੀ ਆ ਉਹ ਰਿਲੇਟਿਡ ਹੈਗੀ ਆ। ਸੋ ਇੱਕ ਕਹਿ ਲਓ ਵੀ ਰਾਸ਼ਟਰਪਤੀ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਗੁੱਡ ਨਿਊਜ਼ ਆਈ ਆ, ਇੱਕ ਥੋੜ੍ਹੀ ਜਿਹੀ ਇਸ ਚੀਜ਼ ਦੇ ਹਿਸਾਬ ਨਾਲ ਬੈਡ ਨਿਊਜ਼ ਆਈ ਆ। ਸੁਪਰੀਮ ਕੋਰਟ ਨੇ ਇਹ ਜਿਹੜਾ ਅਨਡਾਕੂਮੈਂਟਡ ਇਮੀਗ੍ਰੈਂਟਸ ਦਾ ਜਿਹੜਾ ਮਸਲਾ ਆ ਉਹ ਅਜੇ ਸੁਣਨ ਤੋਂ ਹਾਲ ਦੀ ਘੜੀ ਉਹਨਾਂ ਨੇ ਇਨਕਾਰ ਕੀਤਾ ਆ। ਉਹਨਾਂ ਨੇ ਕਿਹਾ ਵੀ ਅਗਲੀ ਟਰਮ ਦੇ ਵਿੱਚ ਅਸੀਂ ਦੇਖਾਂਗੇ, ਇਸ ਦੀ ਰਿਵਿਊ ਜਿਹੜਾ ਕਰਾਂਗੇ। ਸੋ ਬੇਸਿਕਲੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਉਹ ਚਾਹੁੰਦੇ ਸੀਗੇ ਵੀ ਡਾਕਾ ਵਾਲਿਆਂ ਨੂੰ ਜਿਹੜੀਆਂ ਪ੍ਰੋਵੀਜ਼ਨਸ ਮਿਲੀਆਂ ਹੋਈਆਂ, ਟੈਂਪਰੇਰੀ ਪ੍ਰੋਵੀਜ਼ਨਸ ਜਿੰਨੀਆਂ ਵੀ ਮਿਲੀਆਂ ਨੇ, ਵੀ ਉਸ ਨੂੰ ਜਿਹੜਾ ਆ ਹਟਾ ਦਿੱਤਾ ਜਾਵੇ, ਅਤੇ ਉਹਨਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿਹੜੀ ਬਣਦੀ ਇਮੀਗ੍ਰੇਸ਼ਨ ਦੀ ਕਾਰਵਾਈ ਆ ਉਹ ਹੋਵੇ। ਸੋ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਡੈਫਰਡ ਐਕਸ਼ਨ ਚਾਈਲਡਹੁੱਡ ਅਰਾਈਵਲ ਪ੍ਰੋਗਰਾਮ ਜਿਹੜਾ ਉਹ ਹੋਇਆ ਸੀ, ਵੀ ਜਿਹੜੇ ਬੱਚੇ ਆਪਣੀ ਮਰਜ਼ੀ ਤੋਂ ਬਗੈਰ ਉਹਨਾਂ ਦੇ ਮਾਪੇ ਉਹਨਾਂ ਨੂੰ ਲੈ ਤਾਂ ਆਉਂਦਾ ਸੀ ਉਹਨਾਂ ਨੇ ਅਮਰੀਕਾ ਦੇ ਵਿੱਚ, ਜਿਨ੍ਹਾਂ ਨੂੰ ਪਤਾ ਨਹੀਂ ਸੀ, ਛੋਟੇ ਸੀਗੇ, ਅਤੇ ਬਾਅਦ ਦੇ ਵਿੱਚ ਇੱਥੇ ਹੀ ਜਿਹੜੇ ਉਹ ਵੱਡੇ ਨੇ, ਪਲੇ ਹੋਏ ਨੇ, ਵੀ ਉਹਨਾਂ ਨੂੰ ਇੱਥੋਂ ਜਿਹੜਾ ਇੱਕ ਹਿਸਾਬ ਦੇ ਨਾਲ ਨਾ ਕੱਢਿਆ ਜਾਵੇ। ਪਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਕਹਿੰਦੇ ਸੀਗੇ ਵੀ ਜੇ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਆਏ ਆ ਤਾਂ ਤੁਹਾਨੂੰ ਆਪਣੇ ਵਾਪਸ ਇੱਕ ਹਿਸਾਬ ਦੇ ਨਾਲ ਮੁਲਕ ਜਿਹੜਾ ਉਹ ਜਾਣਾ ਪੈਣਾ ਆ, ਅਤੇ ਇਹਨਾਂ ਦੀ ਜਿਹੜੀ ਟੈਂਪਰੇਰੀ ਐਕਸਟੈਂਸ਼ਨਸ ਇਹਨਾਂ ਨੂੰ ਮਿਲਦੀਆਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਰੋਕ ਜਿਹੜੀ ਉਹਨਾਂ ਨੇ ਲਾ ਦਿੱਤੀ ਸੀ। ਸੋ ਹੁਣ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਜੋ ਡਾਕਾ ਵਾਲਿਆਂ ਨੂੰ ਰਿਆਇਤਾਂ ਮਿਲਦੀਆਂ ਆ ਉਸ ਤਰੀਕੇ ਦੇ ਨਾਲ ਚੱਲਦੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਇਹ ਕੇਸ ਨੂੰ ਸਟੱਡੀ ਕਰਨਗੇ, ਰਿਵਿਊ ਕਰਨਗੇ, ਅਤੇ ਫਿਰ ਇਸ ਦੇ ਉੱਤੇ ਕੋਈ ਜਿਹੜਾ ਫੈਸਲਾ ਆ ਉਹ
ਲੈ ਸਕਣਗੇ। ਸੋ ਡਾਕਾ ਵਾਲਿਆਂ ਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਜਿਹੜਾ ਆ ਕਹਿ ਸਕਦੇ ਹਾਂ ਮਿਲਿਆ ਆ, ਪਰ ਇਹ ਬਹੁਤਾ ਜ਼ਰੂਰੀ ਨਹੀਂ ਆ ਵੀ ਲੰਮਾ ਸਮਾਂ ਜਿਹੜਾ ਚੱਲ ਸਕਦਾ ਆ। ਪਰ ਜਿਹੜੀ ਨਾਲ ਦੂਜੇ ਪਾਸੇ ਬਜਟ ਪ੍ਰਪੋਜ਼ਲ ਆ ਉਸ ਦੇ ਵਿੱਚ ਵੀ ਡਾਕਾ ਵਾਲਿਆਂ ਦੇ ਲਈ ਤਕਰੀਬਨ 3 ਸਾਲ ਦੀ ਜਿਹੜੀ ਰਿਆਇਤ ਹੈਗੀ ਆ, ਵੀ ਉਹਨਾਂ ਨੂੰ 3 ਸਾਲ ਦੇ ਲਈ ਜਿਹੜਾ ਆ ਐਕਸਟੈਂਸ਼ਨ ਜਿਹੜੀ ਉਹ ਦਿੱਤੀ ਜਾ ਸਕਦੀ ਆ। ਪਰ ਉਸ ਤੋਂ ਬਾਅਦ 'ਚ ਕੀ ਹੋਊਗਾ, ਕਿਵੇਂ ਹੋਊਗਾ, ਇਹ ਅਜੇ ਸਾਰਾ ਕੁਛ ਟੈਂਪਰੇਰੀ ਹੋਈ ਉਹਨਾਂ ਦੇ ਲਈ ਜਿਹੜਾ ਕਰ ਰਿਹਾ, ਕੋਈ ਪਰਮਾਨੈਂਟ ਸੋਲਿਊਸ਼ਨ ਜਿਹੜੇ ਡਾਕਾ ਵਾਲਿਆਂ ਦੇ ਲਈ ਆ ਨਹੀਂ ਰਿਹਾ ਜੀ। ਅਗਲੀ ਖਬਰ ਵੱਲ ਚਲੀਏ। ਇੱਕ ਕ੍ਰਿਸ ਬਰਾਊਨ ਨਾਮ ਦਾ ਬਹੁਤ ਮਸ਼ਹੂਰ ਸਿੰਗਰ ਹੈਗਾ, ਕਹਿੰਦੇ ਉਹਨੂੰ ਪੈਰਿਸ ਦੇ ਵਿੱਚ ਫਰਾਂਸ 'ਚ ਅਰੈਸਟ ਕੀਤਾ ਗਿਆ ਆ ਐਗਰੀਵੇਟਡ ਰੇਪ ਅਤੇ ਡਰੱਗ ਰਿਲੇਟਡ ਇਨਫਰੈਕਸ਼ਨ ਦੇ ਲਈ। ਸੋ ਇਹ ਬਹੁਤ ਹੀ ਪ੍ਰੋਮੀਨੈਂਟ ਇੱਕ ਤਰ੍ਹਾਂ ਦੇ ਨਾਲ ਸਿੰਗਰ ਹੈਗਾ ਜਿਹਨੂੰ ਫਰਾਂਸ ਦੇ ਵਿੱਚ ਅਰੈਸਟ ਕੀਤਾ ਗਿਆ ਆ ਰੇਪ ਚਾਰਜਸ ਅਤੇ ਡਰੱਗ ਚਾਰਜਸ ਦੇ ਵਿੱਚ। ਬਿਲਕੁਲ। ਇਸ ਦੇ ਉੱਤੇ ਪਹਿਲਾਂ ਇੱਕ ਹੋਰ ਅਮਰੀਕਨ ਜਿਹੜੀ ਸਿੰਗਰ ਹੈਗੀ ਆ ਰਿਹਾਨਾ, ਉਸ ਨੂੰ ਕੁੱਟਣ ਦੇ ਜਿਹੜੇ ਆ ਉਹ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਦੋਸ਼ ਆ ਉਹ ਲੱਗੇ ਨੇ। ਇਹ ਵੈਸੇ ਦੇਖਿਆ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਜਿਹੜੇ ਰੈਪਰਸ ਕਹਿ ਲਓ ਜਾਂ ਸਿੰਗਰਸ ਕਹਿ ਲਓ, ਉਹ ਕਿਤੇ ਨਾ ਕਿਤੇ ਅਜਿਹੀਆਂ ਚੀਜ਼ਾਂ ਦੇ ਜਿਹੜੇ ਮਾਰੇ ਉਹ ਨਜ਼ਰ ਆਉਂਦੇ ਆ ਅਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਫੋਲੋ ਕਰਦੇ ਆ ਅਤੇ ਕਿਤੇ ਨਾ ਕਿਤੇ ਫਿਰ ਇੱਦਾਂ ਦੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਆ ਲੋਕਾਂ ਦੇ ਦਿਲ ਵੀ ਜਿਹੜੇ ਟੁੱਟਦੇ ਨੇ, ਕਿਉਂਕਿ ਉਹ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਆਪਣੇ ਆਈਡਲ ਮੰਨਦੇ ਆ, ਗਾਣੇ ਉਹਨਾਂ ਦੇ ਸੁਣਦੇ ਆ। ਪਰ ਬਾਅਦ ਜਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਤਾਂ ਫਿਰ ਉਹ ਮਾੜੀ ਗੱਲ ਆ। ਇਹੀ ਨਹੀਂ, ਹੋਰ ਬਹੁਤ ਸਾਰੇ ਜਿਹੜੇ ਸਿੰਗਰਸ ਆ ਉਹਨਾਂ ਦੇ ਨਾਲ ਇੱਦਾਂ ਹੋ ਰਿਹਾ। ਰੀਸੈਂਟਲੀ ਇੱਕ ਬੜੀ ਬਹੁਤ ਚਰਚਿਤ ਡਾਕੂਮੈਂਟਰੀ ਸਰਵਾਈਵਿੰਗ ਆਰ ਕੈਲੀ ਕਰਕੇ ਜਿਹੜੀ ਚੱਲੀ ਸੀ, ਜਿਸ ਦੇ ਵਿੱਚ ਜਿਹੜੀਆਂ ਕਈ ਔਰਤਾਂ ਨੇ ਉਸ ਬੰਦੇ ਦੇ ਉੱਤੇ ਜਿਹੜੇ ਉਹ ਦੋਸ਼ ਜਿਹੜੇ ਉਹ ਲਾਏ ਸੀਗੇ ਵੀ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਹਰਾਸ ਅਤੇ ਐਕਸਪਲੋਇਟ ਜਿਹੜਾ ਆ ਉਹ ਕਰਦਾ ਰਿਹਾ ਆ। ਉਹ ਵੀ ਕਾਫੀ ਮਸ਼ਹੂਰ ਹਰਜੋਤ ਸਿੰਘ ਜੀ ਸਿੰਗਰ ਰਿਹਾ ਆ। ਸੋ ਬੜਾ ਧਿਆਨ ਜਿਹੜਾ ਰੱਖਣ ਦੀ ਜ਼ਰੂਰਤ ਹੈਗੀ ਆ। ਇਹ ਦੱਸਣਾ ਇਸ ਲਈ ਵੀ ਜ਼ਰੂਰੀ ਹੈ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਉਹਨਾਂ ਨੂੰ ਪਤਾ ਨਹੀਂ ਹੁੰਦਾ, ਜਿਹੜੇ ਉਹ ਸੁਣਦੇ ਨੇ, ਬੱਚੇ ਨੇ ਖਾਸ ਕਰਕੇ ਜਿਹੜੇ ਟੀਨਏਜਰਸ ਹੁੰਦੇ ਆ, ਉਹ ਹਰ ਤਰ੍ਹਾਂ ਦੇ ਜਿਹੜੇ ਸਿੰਗਰਸ ਨੂੰ ਸੁਣਦੇ ਨੇ, ਕਈ ਵਾਰੀ ਫਿਰ ਉੱਦਾਂ ਦੇ ਬਣਨ ਦੀ ਕੋਸ਼ਿਸ਼ ਵੀ ਕਰਦੇ ਆ। ਸੋ ਧਿਆਨ ਜਿਹੜਾ ਜ਼ਰੂਰ ਰੱਖਿਆ ਕਰੋ ਕੀ ਚੀਜ਼ਾਂ ਜਿਹੜੀਆਂ ਉਹ ਸੁਣ ਰਹੇ ਆ। ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ ਆ ਤੁਸੀਂ ਦੇਖੋ ਸੁਣੋ, ਪਰ ਇਹ ਨਹੀਂ ਆ ਵੀ ਉਹਨਾਂ ਵਰਗੇ ਹੀ ਜਿਹੜਾ ਤੁਸੀਂ ਬਣ ਜਾਣਾ ਹੈ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਆਪਾਂ ਕੱਲ੍ਹ ਵੀ ਥੋੜ੍ਹੀ ਜਿਹੀ ਕਵਰ ਕੀਤੀ ਸੀ। ਕੋਵਿੰਗਟਨ ਹਾਈ ਸਕੂਲ ਦੇ ਜਿਹੜੇ ਬੱਚੇ ਸੀ ਉਹ ਮੀਡੀਆ ਵੱਲੋਂ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਸ਼ੋਅ ਕੀਤੇ ਗਿਆ ਸੀ ਉਹਨਾਂ ਦਾ ਇੱਕ ਸਟੂਡੈਂਟ ਵੀ ਜਿਹੜਾ ਨੇਟਿਵ ਅਮਰੀਕਨ ਆ ਉਹਦੇ ਨਾਲ ਉਹ ਆਰਗੂਮੈਂਟ ਕਰ ਰਿਹਾ ਹੈਗਾ ਆ, ਕਿਉਂਕਿ ਇੱਕ ਮਾਰਚ ਹੋ ਰਿਹਾ ਸੀ ਉਹਦੇ ਵਿੱਚ ਜਿਹੜੇ ਇਹ ਨੇਟਿਵ ਅਮਰੀਕਨ ਪਾਰਟੀਸਪੇਟ ਕਰ ਰਹੇ ਸੀ। ਸੋ ਇੱਕ ਮੀਡੀਆ ਨੇ ਜਦੋਂ ਇਹ ਖਬਰ ਛੱਡ ਦਿੱਤੀ ਅਤੇ ਉਹ ਤੋਂ ਬਾਅਦ ਜਿੱਦਾਂ ਆ ਉਹਨਾਂ ਨੂੰ ਥ੍ਰੈਟਸ ਵੀ ਆਉਣੀਆਂ ਸ਼ੁਰੂ ਹੋਈਆਂ ਅਤੇ ਹੁਣ ਪਤਾ ਲੱਗਾ ਵੀ ਉਹ ਉੱਥੇ ਕਿਸੇ ਤਰ੍ਹਾਂ ਦੀ ਆਰਗੂਮੈਂਟ ਨਹੀਂ ਹੋਈ ਸੀ, ਉਹ ਟੋਟਲੀ ਜਿਹੜੀ ਇੱਕ ਤਰ੍ਹਾਂ ਨਾਲ ਝੂਠੀ ਖਬਰ ਜਿਹੜੀ ਉਹ ਫੈਲਾਈ ਗਈ ਸੀ। ਅਤੇ ਹੁਣ ਸਕੂਲ ਦੇ ਵਿੱਚ ਕਿਉਂਕਿ ਕਾਲਸ ਬਹੁਤ ਸਾਰੇ ਲੋਕਾਂ ਦੀਆਂ ਜਾ ਰਹੀਆਂ ਨੇਟਿਵ ਅਮਰੀਕਨਸ ਦੇ ਹੱਕ ਦੇ ਵਿੱਚ, ਕਈ ਲੋਕ ਬੋਲ ਰਹੇ ਆ ਭਈ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ, ਅਤੇ ਸਕੂਲ ਵਾਲਿਆਂ ਨੇ ਅੱਜ ਜਿਹੜਾ ਆ ਉਹ ਸਕੂਲ ਕਹਿੰਦੇ ਭਈ ਅਸੀਂ ਟੈਂਪਰੇਰੀ ਕਲੋਜ਼ ਕਰ ਦਿੱਤਾ ਆ ਬੱਚਿਆਂ ਦੀ ਸੇਫਟੀ ਵਾਸਤੇ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਉਸ ਸਟੂਡੈਂਟ ਦੇ ਅਤੇ ਜਿਹੜੇ ਨਿਕ ਸੈਂਡਮੈਨ ਨਾਮ ਦਾ ਸਟੂਡੈਂਟ ਆ ਅਤੇ ਹੋਰ ਕੋਵਿੰਗਟਨ ਜਿਹੜੇ ਹਾਈ ਸਕੂਲ ਆ ਉੱਥੇ ਦੇ ਬੱਚੇ ਉਹਨਾਂ ਦੇ ਹੱਕ ਦੇ ਵਿੱਚ ਆਏ ਆ ਅਤੇ ਉਹਨਾਂ ਨੇ ਕਿਹਾ ਵੀ ਜਦੋਂ ਫੇਕ ਨਿਊਜ਼ ਹੁੰਦੀ ਆ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਚੀਜ਼ਾਂ ਵਾਪਰਦੀਆਂ ਹੈਗੀਆਂ ਆ। ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰਦੇ ਹਾਂ, PG&E ਦੇ ਨਾਲ ਸੰਬੰਧਿਤ ਜਿਹੜੀ ਖਬਰ ਆ, ਕਹਿੰਦੇ ਵੀ ਉਹਨਾਂ ਨੇ ਆਪਣੀ ਬੈਂਕਰਪਸੀ ਫਾਈਨੈਂਸਿੰਗ ਦੇ ਲਈ $5.5 ਬਿਲੀਅਨ ਜਿਹੜੇ ਆ ਸਿਕਿਉਰ ਕਰ ਲਿਆ। ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਹ ਮਿਲ ਚੁੱਕੇ ਨੇ ਅਤੇ ਜਿਹੜੀ ਚੈਪਟਰ 11 ਬੈਂਕਰਪਸੀ ਜਿਹੜੀ ਆ ਉਹ ਕਰਨ ਜਾ ਰਹੇ ਆ ਅਤੇ ਉਸ ਦੀ ਪ੍ਰੋਟੈਕਸ਼ਨ ਦੇ ਤਹਿਤ ਇਹ ਮਿਲੇ ਨੇ। ਅਤੇ ਕਹਿੰਦੇ ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਜਿਹੜੇ PG&E ਦਾ ਸ਼ੇਅਰ ਆ ਉਹ ਥੋੜ੍ਹਾ ਜਿਹਾ ਜਿਹੜਾ ਸਰਜ ਆ ਉਹ ਹੋਇਆ ਆ, 10% ਉਸ ਦੇ ਵਿੱਚ ਵਾਧਾ ਹੋਇਆ ਆ। ਕੁਛ 1-2 ਵੀਕ ਪਹਿਲਾਂ PG&E ਨੇ ਜਿਹੜਾ ਅਨਾਊਂਸ ਕੀਤਾ ਸੀ ਵੀ ਉਹ ਚੈਪਟਰ 11 ਦੇ ਤਹਿਤ ਬੈਂਕਰਪਸੀ ਜਿਹੜੀ ਆ ਉਹ ਫਾਈਲ ਕਰਨ ਜਿਹੜੇ ਉਹ ਜਾ ਰਹੇ ਆ। ਅਤੇ ਜਿਹੜੀ ਫਾਈਨੈਂਸਿੰਗ ਆ ਕਹਿੰਦੇ ਜਿਹੜੀ $5.5 ਬਿਲੀਅਨ ਦੀ, $3.5 ਬਿਲੀਅਨ ਇਸ ਦੇ ਵਿੱਚ ਜਿਹੜੀ ਕ੍ਰੈਡਿਟ ਫੈਸਿਲਿਟੀ ਆ ਉਸ ਦੇ ਲਈ ਹੋਣਗੇ। $1.5 ਬਿਲੀਅਨ ਦਾ ਜਿਹੜਾ ਆ ਉਹ ਲੋਨ ਹੋਵੇਗਾ। $500 ਮਿਲੀਅਨ ਜਿਹੜੇ ਡਿਲੇਡ ਡਰਾ ਟਰਮ ਲੋਨ ਜਿਹੜੇ ਇਸ ਦੇ ਵਿੱਚ ਰੱਖੇ ਗਏ ਨੇ। ਸੋ JP ਮੋਰਗਨ, ਬੈਂਕ ਆਫ ਅਮਰੀਕਾ, ਬਾਰਕਲੇਜ਼, ਸਿਟੀ ਗਰੁੱਪ ਕਹਿੰਦੇ ਆ ਇਹ ਕੰਪਨੀਆਂ ਆ ਇਹਨਾਂ ਨੂੰ ਫਾਈਨੈਂਸਿੰਗ ਜਿਹੜੀ ਆ ਉਹ ਪ੍ਰੋਵਾਈਡ
ਕਰੂਗੀ। ਅਤੇ ਕਹਿੰਦੇ 29 ਜਨਵਰੀ ਤੱਕ ਜਾਂ ਉਸ ਦੇ ਇਰਦ ਗਿਰਦ ਜਿਹੜੀ ਆ ਉਹ ਬੈਂਕਰਪਸੀ ਫਾਈਲ ਜਿਹੜੀ ਆ ਉਹ ਕਰ ਸਕਦੇ ਆ ਚੈਪਟਰ 11 ਦੇ ਤਹਿਤ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਸਰਾ ਸੈਂਡਰਸ ਹੈਗੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਪ੍ਰੈਸ ਸੈਕਟਰੀ ਆ ਸਰਾ ਹਕਵੀ ਸੈਂਡਰਸ, ਉਹ ਹੁਣ ਜਿਹੜੇ ਆ ਕਈ ਵਾਰ ਜਿਹੜੀ ਆ ਪੋਡੀਅਮ ਦੇ ਉੱਤੇ ਜਿਹੜੀ ਆ ਪ੍ਰੈਸ ਨੂੰ ਸੰਬੋਧਨ ਕਰਨ ਨਹੀਂ ਆਉਂਦੇ। ਸੋ ਉਹਨਾਂ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਕਿਹਾ ਆ ਵੀ ਮੈਂ ਹੀ ਜਿਹੜਾ ਆ ਸਰਾ ਸੈਂਡਰਸ ਨੂੰ ਕਿਹਾ ਵੀ ਤੁਸੀਂ ਜਾ ਕੇ ਜਿਹੜਾ ਆ ਪ੍ਰੈਸ ਦੇ ਵਿੱਚ ਆਪਣੀ ਜਿਹੜੇ ਆ ਬਿਆਨ ਨਾ ਦਿਆ ਕਰੋ, ਕਿਉਂਕਿ ਜਿਹੜਾ ਆ ਤੁਹਾਨੂੰ ਬੜੀ ਰੂਡਲੀ ਜਿਹੜਾ ਮੀਡੀਆ ਵੱਲੋਂ ਟਰੀਟ ਕੀਤਾ ਜਾਂਦਾ ਆ। ਅਤੇ ਕਹਿੰਦੇ ਵੀ ਜਿਹੜਾ ਵਰਡ ਹੈਗਾ ਆ ਉਹ ਅਲਟੀਮੇਟਲੀ ਲੋਕਾਂ ਤੱਕ ਆਪ ਹੀ ਪਹੁੰਚ ਜਾਣਾ ਆ। ਜੀ, ਸੋ ਸਵਾਲਾਂ ਦੇ ਜਵਾਬ ਜਦੋਂ ਨਹੀਂ ਦਿੰਦੇ ਤਾਂ ਫਿਰ ਜਦੋਂ ਜਰਨਲਿਸਟ ਪੁੱਛ ਕਰਦੇ ਨੇ ਤਾਂ ਫਿਰ ਕਹਿੰਦੇ ਆ ਵੀ ਉਹਨਾਂ ਕੋਲ ਹੈ ਨਹੀਂ ਆ। ਸੋ ਕਲੀਅਰ ਆਨਸਰ ਕਾਫੀ ਵਾਰੀ ਜਿਹੜੇ ਉੱਧਰੋਂ ਮਿਲਦੇ ਨਹੀਂ ਆ। ਅਤੇ ਫਿਰ ਜਿੱਦਾਂ ਆਪਾਂ ਨੂੰ ਪਤਾ ਹੀ ਵੀ ਇਸ ਟਾਈਮ ਮੀਡੀਆ ਦਾ ਰੁੱਖ ਕਿੱਦਾਂ ਦਾ ਜਿਹੜਾ ਦੋਨੋਂ ਪਾਸੇ ਜਿਹੜਾ ਉਹ ਚੱਲ ਰਿਹਾ, ਇੱਕ ਪਾਸੇ ਫੁੱਲ ਸਪੋਰਟ ਆ, ਇੱਕ ਪਾਸੇ ਨੋ ਸਪੋਰਟ ਆ। ਸੋ ਉਹਦੇ ਕਰਕੇ ਕਾਫੀ ਜਿਹੜੇ ਟਕਰਾਵ ਦਾ ਮਾਹੌਲ ਬਣਿਆ ਹੋਇਆ। ਅਤੇ ਹੁਣ ਜੇ ਵਾਈਟ ਹਾਊਸ ਦੇ ਵਿੱਚੋਂ ਪ੍ਰੈਸ ਬਰੀਫਿੰਗਸ ਨਹੀਂ ਹੋਣਗੀਆਂ ਤਾਂ ਫਿਰ ਕਿੱਦਾਂ ਕਹਿੰਦੇ ਪਤਾ ਲੱਗਦਾ ਰਹੂਗਾ, ਜਿਹੜੇ ਮੀਡੀਆ ਦਾ ਕਹਿਣਾ ਆ ਵੀ ਕਿੱਦਾਂ ਪਤਾ ਲੱਗੂਗਾ ਵੀ ਕੀ ਜਿਹੜਾ ਹੋ ਰਿਹਾ, ਕੀ ਪਾਲਿਸੀ ਚੇਂਜਿਸ ਆ। ਅਤੇ ਪਰ ਜਿੱਦਾਂ ਰਾਸ਼ਟਰਪਤੀ ਟਰੰਪ ਕਹਿੰਦੇ ਵੀ ਟਵੀਟ ਦੇਖੋ ਮੇਰੀਆਂ, ਸੋ ਸਭ ਕੁਛ ਤੁਹਾਨੂੰ ਉੱਥੋਂ ਪਤਾ ਲੱਗ ਜਾਊਗਾ। ਅਗਲੇ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਰਸ਼ੀਆ ਦੇ ਵਿੱਚ ਪਿਛਲੇ ਦਿਨੀ ਪੌਲ ਵਿਲਨ ਨਾਂ ਦੇ ਬੰਦੇ ਨੂੰ ਕਹਿੰਦੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ ਇਸ ਸਸਪੈਕਟ ਦੇ ਉੱਤੇ ਵੀ ਉਹ US ਦਾ ਇੱਕ ਜਸੂਸ ਆ ਅਤੇ ਰਸ਼ੀਆ ਦੇ ਵਿੱਚ ਉਹ ਜਸੂਸੀ ਕਰਨ ਦੇ ਲਈ ਆਇਆ ਆ। ਅਤੇ ਜਿਹੜੇ ਪੌਲ ਵਿਲਨ ਨੂੰ ਕਹਿੰਦੇ ਰਸ਼ੀਆ ਵਾਲਿਆਂ ਨੇ ਬੇਲ ਜਿਹੜੀ ਆ ਉਹ ਡਿਨਾਈ ਕਰ ਦਿੱਤੀ, ਉਸ ਨੂੰ ਨਹੀਂ ਜਿਹੜੀ ਬੇਲ ਦਿੱਤੀ ਗਈ। ਅਤੇ ਉੱਧਰ ਜਿਹੜਾ ਲਾਇਰ ਆ ਪੌਲ ਵਿਲਨ ਦਾ ਜਿਹੜਾ ਮਾਸਕੋ ਦੇ ਵਿੱਚ ਜਿਸਨੂੰ ਇਸ ਟਾਈਮ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ, ਉਸ ਦੇ ਕਹਿਣ ਮੁਤਾਬਕ ਕਿਹਾ ਜਾ ਰਿਹਾ ਵੀ ਕਈ ਜਿਹੜੇ ਡਾਕੂਮੈਂਟਸ ਅਦਾਲਤੀ ਦਸਤਾਵੇਜ਼ ਜਿਹੜੇ ਹੋਏ ਆ ਉਸ ਦੇ ਵਿੱਚ ਇਹ ਰਸ਼ੀਆ ਵਾਲੇ ਦਾਅਵਾ ਕਰ ਰਹੇ ਆ ਵੀ ਉਹਨਾਂ ਦੇ ਜਿਹੜੇ ਸਟੇਟ ਸੀਕਰੇਟਸ ਆ ਉਸ ਪੌਲ ਵਿਲਨ ਦੇ ਕੋਲ ਮੌਜੂਦ ਸੀਗੇ। ਸੋ ਜੇ ਹਰਜੋਤ ਸਿੰਘ ਜੀ ਕੇਸ ਉਹ ਉੱਥੇ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ, ਹੁਣ ਤਾਂ ਚਲੋ ਉਹਨਾਂ ਦਾ ਮੁਲਕ ਆ, ਉਹਨਾਂ ਦੀ ਮਰਜ਼ੀ, ਉਹਨਾਂ ਦੀਆਂ ਅਦਾਲਤਾਂ ਵੀ ਉਹ ਸਿੱਕਾ ਚੱਲਦਾ ਆ, ਫਿਰ ਉਹਦਾ ਉੱਧਰ ਸਭ ਨੂੰ ਹੀ ਪਤਾ ਆ ਵੀ ਰਸ਼ੀਆ ਵਾਲੇ ਦਾ ਉਹਨਾਂ ਦੇ ਦੇਸ਼ 'ਚ। ਅਤੇ ਜੇ ਇੱਦਾਂ ਹੁੰਦਾ ਆ ਤਾਂ ਕਾਫੀ ਇੱਕ ਵੱਡਾ ਵਿਵਾਦ ਜਿਹੜਾ ਆ ਉਹ ਆਲਰੇਡੀ ਜਿਹੜਾ ਬਣ ਰਿਹਾ ਵੀ ਹੋਰ ਜ਼ਿਆਦਾ ਐਸਕੇਲੇਟ ਹੋ ਸਕਦਾ। 48 ਸਾਲਾਂ ਦਾ ਇਹ ਰਹਿਣ ਵਾਲਾ ਆ ਅਤੇ ਇਹ ਫਾਰਮਰ US ਮਰੀਨ ਵੀ ਰਿਹਾ ਆ। ਕੈਨੇਡੀਅਨ ਜਿਹੜੀ ਆ ਇਹਦੇ ਕੋਲ ਸਿਟੀਜ਼ਨਸ਼ਿਪ ਵੀ ਹੈਗੀ ਆ, ਇੰਗਲੈਂਡ ਦੀ ਵੀ ਆ, USA ਦੀ ਵੀ ਆ, ਆਇਰਲੈਂਡ ਦੀ ਵੀ ਆ। 4 ਕੰਟਰੀਆਂ ਦਾ ਸਿਟੀਜ਼ਨ ਆ ਇਹ। ਸੋ ਕਿਤੇ ਨਾ ਕਿਤੇ ਸ਼ੱਕ ਤਾਂ ਜ਼ਰੂਰ ਪੈਂਦੀ ਹੈਗੀ ਆ ਜਦੋਂ ਇੰਨੇ ਜ਼ਿਆਦਾ ਜਿਹੜੇ ਪਾਸਪੋਰਟ ਇੰਨੇ ਸਿਟੀਜ਼ਨ ਜਿਹੜੇ ਹੋਣ। ਅਤੇ ਸੋ ਦੇਖਦੇ ਹਾਂ ਵੀ ਇਸ ਮਾਮਲੇ ਦੇ ਵਿੱਚ ਕੀ ਬਣਦਾ ਹੈ। ਪਰ ਜਿਹੜੇ ਉਹਨਾਂ ਦੇ ਲਾਇਰ ਦੇ ਕਹਿਣ ਦੇ ਮੁਤਾਬਕ ਇਹੀ ਆ ਵੀ ਕਹਿੰਦੇ ਵੀ ਪੌਲ ਵਿਲਨ ਦੇ ਕੋਲ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਕੁਛ ਸਟੇਟ ਸੀਕਰੇਟਸ ਜਿਹੜੇ ਉਸ ਦੇ ਕੋਲ ਸੀਗੇ ਅਤੇ ਜਿਸ ਕਰਕੇ ਜਿਹੜਾ ਆ ਉਸ ਨੂੰ ਜਿਹੜੇ ਰਸ਼ੀਆ ਵਾਲੇ ਕਹਿ ਰਹੇ ਆ ਉਹ ਫੜਿਆ ਗਿਆ ਆ। ਜੀ ਹਾਂ, ਸੋ ਇਹ ਜਿਹੜਾ ਮਾਮਲਾ ਆ ਹੁਣ ਕਾਫੀ ਗਰਮਾਇਆ ਹੋਇਆ ਹੈਗਾ ਆ ਦੋਨਾਂ ਮੁਲਕਾਂ ਦੇ ਵਿੱਚ, ਅਤੇ ਦੇਖੋ ਕਿਸ ਤਰ੍ਹਾਂ ਇਹ ਜਿਹੜਾ ਸੈਟਲ ਹੁੰਦਾ ਆ। ਬਿਲਕੁਲ, ਵੈਸੇ ਬਹੁਤ ਵਾਰੀ ਇੱਦਾਂ ਹੁੰਦਾ ਹਰਜੋਤ ਸਿੰਘ ਜੀ ਵੀ ਜਦੋਂ ਇੱਧਰੋਂ ਉੱਧਰੋਂ ਇੱਕ ਦੂਜੇ ਦੇ ਜਦੋਂ ਇਹ ਫੜਦੇ ਨੇ, ਜਦੋਂ ਇਹ ਫੜਿਆ ਗਿਆ ਸੀ ਤਾਂ ਕਹਿੰਦੇ ਉਸ ਤੋਂ ਤੁਰੰਤ ਬਾਅਦ ਅਮਰੀਕਾ ਵਾਲਿਆਂ ਨੇ ਵੀ 1-2 ਜਿਹੜੇ ਰਸ਼ੀਅਨ ਏਜੰਟਸ ਆ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਸੀਗਾ। ਸੋ ਕਈ ਵਾਰੀ ਇੱਕ ਦੂਜੇ ਦੇ ਇੱਦਾਂ ਫੜ ਕੇ ਬਾਅਦ ਦੇ ਵਿੱਚ ਇੱਕ ਦੇ ਵੰਡੇ ਇੱਕ ਜਿਹੜਾ ਉਹ ਛੱਡ ਵੀ ਲੈਂਦੇ ਨੇ। ਅਤੇ ਪਰ ਇਹ ਤਾਂ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਜਿਹੜੇ ਆ ਜਿਹੜੇ ਸਟੇਟ ਡਿਪਾਰਟਮੈਂਟਸ ਜਿਹੜੇ ਉਹ ਕੀ ਸੋਚ ਰਹੇ ਨੇ ਇਹਨਾਂ ਚੀਜ਼ਾਂ ਦੇ ਪ੍ਰਤੀ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਕਹਿੰਦੇ ਪਈ 2 ਮੌਤਾਂ ਹੋਈਆਂ ਹੈਗੀਆਂ ਆ ਕੋਲੋਰਾਡੋ ਅਤੇ ਨਿਊ ਮੈਕਸੀਕੋ ਦੇ ਵਿੱਚ ਐਵਾਲਾਂਚੇਸ ਕਰਕੇ। ਸਨੋ ਜਿਹੜੀ ਕਾਫੀ ਪਈ ਹੈਗੀ ਆ ਇਹਨਾਂ ਜਿਹੜੇ ਸਟੇਟਸ ਹੈਗੀਆਂ ਆ, ਅਤੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹ ਸਕੀਇੰਗ ਕਰਨ ਚਲੇ ਜਾਂਦੇ ਹੈਗੇ ਆ, ਅਤੇ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਉੱਥੇ ਐਵਾਲਾਂਚ ਵੀ ਆ ਸਕਦਾ ਹੈਗਾ ਆ। ਸੋ ਇਸੇ ਤਰ੍ਹਾਂ ਹੀ ਹੋਇਆ ਇੱਕ ਕੋਲੋਰਾਡੋ ਦੇ ਵਿੱਚ ਅਤੇ ਇੱਕ ਨਿਊ ਮੈਕਸੀਕੋ ਦੇ ਵਿੱਚ ਜਿਹੜੀ ਆ ਮੌਤ ਹੋ ਗਈ ਆ ਸਨੋ ਤੋਂ ਐਵਾਲਾਂਚ ਆਉਣ ਕਰਕੇ। ਜੀ ਜੀ, ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਆਰਲੈਂਡ ਪਾਰਕ ਦੇ ਵਿੱਚ ਜਿਹੜੀ ਇੱਕ ਸ਼ੂਟਿੰਗ ਮਾਲ ਦੇ ਵਿੱਚ ਜਿਹੜੀ ਹੋਈ ਆ ਅਤੇ ਪੁਲਿਸ ਦੇ ਦੁਆਰਾ ਜਿਹੜਾ ਕਥਿਤ ਜਿਸ ਨੇ ਗੋਲੀਆਂ ਚਲਾਈਆਂ ਆ ਉਸ ਦੀ ਸ਼ਨਾਖਤ ਜਿਹੜੀ ਕੀਤੀ ਗਈ ਆ। ਇਸ ਗੋਲੀਬਾਰੀ ਦੇ ਵਿੱਚ 18 ਸਾਲਾਂ ਦਾ ਇੱਕ ਮੁੰਡਾ ਜਿਹੜਾ ਆ ਉਹ
ਮਾਰਿਆ ਗਿਆ ਸੀਗਾ ਮੰਡੇ ਜਿਹੜਾ ਨਾਈਟ ਨੂੰ ਹੋਇਆ ਸੀ। 19 ਸਾਲਾਂ ਦਾ ਜਕਾਰ ਵਿਲੀਅਮ ਯੂਨੀਵਰਸਿਟੀ ਪਾਰਕ ਦਾ ਕਹਿੰਦੇ ਆ ਉਸਨੇ ਇਹ ਗੋਲੀਆਂ ਉੱਥੇ ਚਲਾਈਆਂ ਸੀਗੀਆਂ। ਕੁੱਕ ਕਾਉਂਟੀ ਨੇ ਜਿਹੜਾ ਆ ਇਹ ਉਸਦੇ ਜਿਹੜੇ ਕੋਰਨਰ ਆ ਉਹਨਾਂ ਨੇ ਕਿਹਾ ਵੀ ਜੈਵਨ ਬ੍ਰਿਟਨ ਆਫ ਰਿਚਟਨ ਪਾਰਕ ਉਸ ਦੀ ਜਿਹੜੀ ਆ ਉੱਥੇ ਮੌਤ ਹੋਈ ਆ। ਸੋ ਇਹ ਅਚਾਨਕ ਜਿਹੜੀ ਉੱਥੇ ਕੀ ਗੱਲ ਹੋਈ ਹੈ ਇਸ ਦੀ ਜਾਂਚ ਤਾਂ ਜਿਹੜੀ ਇਸ ਟਾਈਮ ਚੱਲ ਰਹੀ ਆ ਵੀ ਕੀ ਜਿਹੜਾ ਕਾਰਨ ਸੀ। ਪਰ 18 ਸਾਲਾਂ ਦਾ ਮੁੰਡਾ ਇਸ ਗੋਲੀਬਾਰੀ ਦੇ ਵਿੱਚ ਜਿਹੜਾ ਆ ਉਹ ਮਾਰਿਆ ਗਿਆ ਤੇ ਮਾਰਨ ਵਾਲਾ ਵੀ ਕੋਈ ਜ਼ਿਆਦਾ ਵੱਡੀ ਉਮਰ ਦਾ ਨਹੀਂ ਸੀ, 19 ਸਾਲਾਂ ਦਾ ਹੀ ਜਿਹੜਾ ਉਹ ਸੀ। ਸੋ ਬਿਲਕੁਲ ਸ਼ਿਕਾਗੋ ਦੇ ਵਿੱਚ ਜਿਹੜਾ ਗੋਲਾਬਾਰੀ ਵਾਲਾ ਕੰਮ ਪਿਛਲੇ ਸਾਲ ਵੀ ਇੰਨਾ ਜ਼ਿਆਦਾ ਕ੍ਰਾਈਮ ਵਧਿਆ ਆ। ਅਤੇ ਇਹ ਜਿਹੜਾ ਔਰਲੈਂਡੋ ਪਾਰਕ ਹੈਗਾ ਆ ਮਾਲ, ਔਰਲੈਂਡ ਪਾਰਕ ਮਾਲ 30 ਮੀਲ ਆਊਟਸਾਈਡ ਸ਼ਿਕਾਗੋ ਹੈਗਾ, ਜਿੱਥੇ ਇਹ ਗੋਲੀ ਦੇ ਨਾਲ ਇੱਕ 18 ਸਾਲਾਂ ਦਾ ਜੇਵਨ ਬ੍ਰਿਟਨ ਉਹਨੂੰ ਮਾਰ ਦਿੱਤਾ ਗਿਆ। ਅਤੇ ਉਸੇ ਟਾਈਮ ਕਹਿੰਦੇ ਵੀ ਉੱਥੇ ਇੱਕ ਇਲੀਨਾਇਸ ਦਾ ਸਟੇਟ ਸੈਨੇਟਰ ਐਲਗੀ ਸਿਮਜ਼ ਜੂਨੀਅਰ ਵੀ ਉੱਥੇ ਹਾਜ਼ਰ ਸੀ, ਉਹ ਉੱਥੇ ਸ਼ਾਪਿੰਗ ਕਰਨ ਗਿਆ ਸੀ। ਸੋ ਸ਼ਿਕਾਗੋ ਦੇ ਕੁਛ ਏਰੀਏ ਤਾਂ ਬੈਟਲ ਗਰਾਊਂਡ ਜਿਹੜੇ ਬਣੇ ਹੋਏ ਹੈਗੇ। ਬਿਲਕੁਲ ਉੱਦਾਂ ਪਰ ਇਹ ਜਿਹੜੀ ਚੀਜ਼ ਆ ਪਿਛਲੇ ਸਾਲ ਦੇ ਵਿੱਚ ਅਤੇ ਉਹ ਤੋਂ ਪਿਛਲੇ ਸਾਲ ਦੇ ਨਾਲੋਂ ਜਿਹੜੀਆਂ ਕਹਿੰਦੇ ਆ ਓਵਰਆਲ ਹੋਮਿਸਾਈਡਸ ਜਿਹੜੇ ਆ ਘਟੇ ਨੇ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਕੋਈ ਜ਼ਿਆਦਾ ਵਧੀਆ ਜਿਹੜਾ ਸੁਧਾਰ ਆ। ਪਰ ਇਟਸ ਏ ਸਟਾਰਟ। 2016 ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਘਾਤਕ ਜਿਹੜੀਆਂ ਮੌਤਾਂ ਵਾਲਾ ਜਿਹੜਾ ਸਾਲ ਆ ਉਹ ਰਿਹਾ ਸੀਗਾ। ਸੋ ਜਿੰਨੀਆਂ ਉੱਥੇ ਗੋਲੀਆਂ ਜਿਹੜੀਆਂ ਉੱਥੇ ਚੱਲਦੀਆਂ ਰਹੀਆਂ ਆ, ਪਰ ਸ਼ਿਕਾਗੋ ਦਾ ਇਹ ਪ੍ਰਾਈਮ ਐਗਜ਼ਾਮਪਲ ਆ ਹਰਜੋਤ ਸਿੰਘ ਜੀ ਅਮਰੀਕਾ ਦਾ ਵੀ ਬਾਕੀ ਅਮਰੀਕਾ ਕਿੱਦਾਂ ਦਾ ਆ ਅਤੇ ਇੱਕ ਸ਼ਿਕਾਗੋ ਸ਼ਹਿਰ ਜਿਹੜਾ ਕਿਸ ਤਰੀਕੇ ਦਾ। ਇਕੱਲਾ ਇੱਕ ਨਹੀਂ, ਹੋਰ ਵੀ ਕਈ ਇੱਦਾਂ ਦੇ ਜਿਹੜੇ ਤੁਹਾਨੂੰ ਸ਼ਹਿਰ ਜਿਹੜੇ ਮਿਲ ਜਾਣਗੇ, ਪਰ ਇੱਥੇ ਇੰਨੀ ਕੁ ਜ਼ਿਆਦਾ ਕਤਲੋਗਾਰਤ ਹੁੰਦੀ ਆ ਵੀ ਇਹ ਨਿਊਜ਼ ਦੇ ਵਿੱਚ ਹੀ ਕਿਤੇ ਨਾ ਕਿਤੇ ਆਉਂਦਾ ਹੀ ਨਹੀਂ ਜੀ। ਅਤੇ ਅਗਲੀ ਹੋਰ ਵੱਲ ਚੱਲੀਏ, ਜਿਹੜੀ ਸੁਪਰੀਮ ਕੋਰਟ ਆ ਉਹ ਕਹਿੰਦੇ ਪਏ ਗਨ ਰਾਈਟਸ ਦੇ ਬਾਰੇ ਇਹ ਪਹਿਲੀ ਵਾਰੀ ਫਿਰ 9 ਸਾਲਾਂ ਦੇ ਵਿੱਚ ਇੱਕ ਵਾਰੀ ਫਿਰ ਜਿਹੜਾ ਕੇਸ ਆ ਉਹ ਸੁਣਨ ਜਾ ਰਹੀ ਹੈਗੀ ਆ। ਜਿਹੜਾ ਕੋਰਟ ਨੇ ਡਿਸੀਜਨ ਅਪੀਲਸ ਫਾਈਲ ਕੀਤਾ ਸੀ 3 ਜਿਹੜੇ ਨਿਊਯਾਰਕ ਦੇ ਰੈਜ਼ੀਡੈਂਟ ਸੀ ਉਹਨਾਂ ਵੱਲੋਂ ਅਤੇ ਨਿਊਯਾਰਕ ਨੈਸ਼ਨਲ ਰਾਈਫਲ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਕੇਸ ਫਾਈਲ ਕੀਤਾ ਸੀ ਅਤੇ ਇਹਦੀ ਜਿਹੜੀ ਹੁਣ ਸੁਣਵਾਈ ਹੋਣੀ ਹੈਗੀ ਆ। ਜੀ ਬਿਲਕੁਲ। ਸੋ ਹੁਣ ਕਿਉਂਕਿ ਇਹ ਕਾਫੀ ਅਹਿਮ ਜਿਹੜੀ ਹਰਜੋਤ ਸਿੰਘ ਜੀ ਰਹੂਗੀ, ਕਿਉਂਕਿ ਆਈ ਥਿੰਕ ਨਿਊਯਾਰਕ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਉੱਥੇ ਦੇ ਲਈ ਹੈਗਾ, ਉਹਦੀਆਂ ਸਿਟੀਜ਼ ਦੇ ਆ ਬਾਰ-ਬਾਰ ਹੀ ਜਿਹੜਾ ਸਾਰਾ ਕੁਛ ਕਰਦੇ ਆ ਅਤੇ ਜਿਹੜੇ NRA ਵਾਲੇ ਉਹ ਕਹਿੰਦੇ ਆ ਵੀ ਸੈਕਿੰਡ ਅਮੈਂਡਮੈਂਟ ਜਿਹੜਾ ਆ ਉਹਨਾਂ ਦਾ ਇਸ ਦੇ ਕਰਕੇ ਭੰਗ ਹੁੰਦਾ ਆ ਅਤੇ ਇਸ ਦੀ ਜਿਹੜੀ ਸੁਣਵਾਈ ਹੋਵੇ। ਅਤੇ ਹੁਣ ਇਹ ਅਹਿਮ ਇਸ ਲਈ ਵੀ ਹੈਗਾ ਇਹਨਾਂ ਦੇ ਲਈ, ਥੋੜ੍ਹੀ ਕਹਿ ਲਓ ਵੀ ਇਹਨਾਂ ਦਾ ਪੱਲੜਾ ਭਾਰਾ ਇਸ ਲਈ ਵੀ ਆ ਵੀ ਜਿਹੜੇ ਕੰਜ਼ਰਵੇਟਿਵ ਜੱਜਿਸ ਜਿਹੜੇ ਆ ਉੱਥੇ ਉਹਨਾਂ ਦੀ ਮੈਜੋਰਟੀ ਆ ਜੋ ਕਿ ਸੈਕਿੰਡ ਅਮੈਂਡਮੈਂਟ ਨੂੰ ਇਸੇ ਹੀ ਥੋੜ੍ਹੇ ਨਜ਼ਰੀਏ ਦੇ ਨਾਲ ਜਿਹੜਾ ਆ ਉਹ ਦੇਖਦੇ ਆ। ਸੋ ਲੈਟਸ ਸੀ ਜਿਹੜਾ ਜਦੋਂ ਹੁਣ ਇਸ ਦੀ ਸੁਣਵਾਈ ਹੋਊਗੀ ਅਤੇ ਕਿੱਦਾਂ ਦਾ ਜਿਹੜਾ ਫੈਸਲਾ ਆ ਉਹ ਕਿੰਨਾ ਸਮਾਂ ਲੱਗੇਗਾ ਅਤੇ ਕੀ ਫੈਸਲਾ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਆ ਸਕਦਾ ਆ। ਅਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਇੱਕ ਵੇਲਾ ਹੋ ਚੁੱਕਾ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਇੱਦਾਂ ਹੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ ਜੀ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 28, 29, 30, 31 ਜਨਵਰੀ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com A as in Victor AAL.com। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ।
US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ। ਮਨਜਿੰਦਰ, ਆ ਕੀ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ, ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585, 916 641 2585, 2087 ਅਰੇਨਾ ਬੁਲੇਵਾਰਡ, ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161, 530 674 7161, 327 ਪਰਸੀ ਐਵੇਨਿਊ, ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ, ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ, ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD, 9166889994, 8191 ਟਿੰਬਰ ਲੇਕ ਵੇ, ਸੂਈਟ 350 ਅਤੇ 400, ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916 306 1665, ਮਨਜ਼ੂਰ ਲਾ ਫਰਮ। ਇੰਡੀਅਨ ਕਿਚਨ, ਐਲਕ ਗਰੋਵ, ਜਿੱਥੋਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। 90 ਬੰਦਿਆਂ ਦੇ ਬੈਠਣ ਲਈ ਰੈਸਟੋਰੈਂਟ ਦੇ ਵਿੱਚ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਬਰਥਡੇ ਪਾਰਟੀ, ਕਿਟੀ ਪਾਰਟੀ ਜਾਂ ਫਿਰ ਬੇਬੀ ਸ਼ਾਵਰ ਪਾਰਟੀ, ਅਤੇ ਰਿੰਗ ਸੈਰੇਮਨੀ ਪਾਰਟੀ ਵੀ ਕਰ ਸਕਦੇ ਹੋ, ਅਤੇ 500 ਤੱਕ ਬੰਦਿਆਂ ਦੀ ਕੇਟਰਿੰਗ ਵੀ ਕਰਦੇ ਹਨ। 2619 ਵੈਸਟ ਟੈਰਨ ਕੋਰਟ, ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167140777 ਜਾਂ ਫਿਰ 9165050185, 916 714 0777 ਜਾਂ ਫਿਰ 916 505 0185। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਇੱਕ ਮਾੜੀ ਬਹੁਤ ਖਬਰ ਕਮਿਊਨਿਟੀ ਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਪਿਛਲੇ ਕੁਛ ਦਿਨਾਂ ਤੋਂ ਆਪਾਂ ਜਿਹੜਾ ਸ਼ੇਅਰ ਵੀ ਕੀਤਾ ਸੀਗਾ, ਇਹ ਖਬਰ ਸਾਂਝੀ ਕੀਤੀ ਸੀ ਵੀ ਸ਼ਿੰਦਰਪਾਲ ਸਿੰਘ ਹੁਣੀ ਜਿਹੜੇ ਕਿ ਆਈ ਥਿੰਕ ਜਿਹੜੇ ਸੈਂਟਰਲ ਵੈਲੀ ਮੰਟੀਕਾ ਵਾਲੇ ਪਾਸੇ ਜਿਹੜੇ ਰਹਿੰਦੇ ਸੀ, ਪਿਛਲੇ ਕਈ ਦਿਨਾਂ ਤੋਂ ਲਾਪਤਾ ਜਿਹੜੇ ਉਹ ਦੱਸੇ ਜਾ ਰਹੇ ਸੀਗੇ। ਅਤੇ ਹੁਣ ਜਿਹੜੇ ਆ ਇਹ ਉਸ ਦੇ ਵਿੱਚ ਅਪਡੇਟ ਆਈ ਆ ਵੀ ਉਹਨਾਂ ਦੀ ਜਿਹੜੀ ਲਾਸ਼ ਆ ਉਹ ਡੈਲਟਾ ਮੈਂਡੋਟਾ ਜਿਹੜੀ ਕਨਾਲ ਆ, ਨਹਿਰ ਆ, ਉਸ ਦੇ ਵਿੱਚ ਬਰਾਮਦ ਹੋਈ ਆ। ਉਹ ਜਿਹੜੀ ਇਸ ਟਾਈਮ ਮੰਟੀਕਾ ਪੁਲਿਸ ਦੇ ਹਵਾਲੇ ਜਿਹੜੀ ਆ ਉਹ ਉਹਨਾਂ ਦੀ ਲਾਸ਼ ਉਹ ਦਿੱਤੀ ਆ, ਅਤੇ ਕੇਸ ਦੀ ਜਾਂਚ ਜਿਹੜੀ ਉਹ ਮੰਟੀਕਾ ਪੁਲਿਸ ਦੁਆਰਾ ਜਿਹੜੀ ਉਹ ਕੀਤੀ ਜਾ ਰਹੀ ਆ। ਪਿਛਲੇ 4 ਜਨਵਰੀ ਤੋਂ ਉਹ ਲਾਪਤਾ ਜਿਹੜੇ ਉਹ ਦੱਸੇ ਜਾ ਰਹੇ ਸੀਗੇ, ਉਹ ਗੁੰਮ ਸੀਗੇ।
ਪਰ ਜਿਹੜਾ ਆ ਉਹ ਪਤਾ ਨਹੀਂ ਕੀ ਗੱਲ ਵਾਪਰੀ, ਕੀ ਭਾਣਾ ਜਿਹੜਾ ਵਾਪਰਿਆ, ਪਰ ਬਹੁਤ ਮੰਦਭਾਗੀ ਜਿਹੜੀ ਇਹ ਘਟਨਾ ਵਾਪਰੀ ਆ। ਅਤੇ ਜਿਹੜਾ ਇਸ ਦੇ ਬਾਰੇ ਹਰਜੋਤ ਸਿੰਘ ਜੀ ਥੱਲੇ ਜਿਹੜੇ ਜਿੱਥੇ ਕਮੈਂਟਸ ਜਿਹੜੇ ਦੇਖੇ ਜਾ ਰਹੇ ਇਹਨਾਂ ਦੀ ਇਸ ਖਬਰ ਦੇ ਥੱਲੇ, ਤਾਂ ਲੋਕ ਕਹਿ ਰਹੇ ਵੀ ਬੜੇ ਹੀ ਸਾਊ ਜਿਹੜੇ ਇਨਸਾਨ ਸੀਗੇ ਅਤੇ ਸਾਰਿਆਂ ਦੀ ਮਦਦ ਕਰਨ ਵਾਲੇ ਸੀਗੇ। ਸੋ ਪਤਾ ਨਹੀਂ ਅਚਾਨਕ ਕੀ ਜਿਹੜਾ ਇਹ ਹੋ ਗਿਆ। ਜੀ ਬਿਲਕੁਲ, ਉਹਨਾਂ ਦੀ ਜਿਹੜੀ ਲਾਸ਼ ਆ ਡੈਲਟਾ ਮੈਂਡੋਟਾ ਕਨਾਲ ਜਿਹੜੀ ਆ ਉੱਥੋਂ ਮਿਲੀ ਹੈਗੀ ਆ ਜੀ। ਆਪਾਂ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਭਾਈਵਾਲ ਹਾਂ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਐਰੀਜ਼ੋਨਾ ਤੋਂ ਇੱਕ ਜਿਹੜੀ ਇਹ ਖਬਰ ਉਹ ਆ ਰਹੀ ਆ। ਕਹਿੰਦੇ ਵੀ ਸਭ ਨੂੰ ਪਤਾ ਵੀ ਐਰੀਜ਼ੋਨਾ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਜਿਹੜੀ ਹੁੰਦੀ ਆ ਜਦੋਂ ਮੌਸਮ ਹੁੰਦਾ ਆ। ਅਤੇ ਜਿਹੜੇ ਕੁਛ ਕੁ ਲੋਕ ਖਾਸ ਕਰਕੇ ਜਿਨ੍ਹਾਂ ਦੀ ਬਾਰਡਰ ਪੈਟਰੋਲ ਏਜੰਟ ਵਾਲਿਆਂ ਨਾਲ ਕਹਿ ਲਓ ਵੀ ਉਹ ਇਸ ਚੀਜ਼ ਦੇ ਉੱਤੇ ਮਨ ਮੁਟਾਵ ਦੇ ਵਿੱਚ ਹੁੰਦੇ ਆ ਵੀ ਜਿਹੜੇ ਕੋਈ ਪਾਰ ਕਰਕੇ ਆ ਵੀ ਗਿਆ ਆ, ਜੇ ਕੋਈ ਗੈਰ ਕਾਨੂੰਨੀ ਢੰਗ ਨਾਲ, ਵੀ ਉਹਨਾਂ ਨੂੰ ਕਿਸੇ ਤਰੀਕੇ ਦੀ ਖਾਸ ਕਰਕੇ ਫੂਡ ਦੀ ਜਾਂ ਪਾਣੀ ਦੀ ਜਿਹੜੀ ਮਦਦ ਆ ਉਹ ਕਰ ਦਿੱਤੀ ਜਾਵੇ। ਪਰ ਬਾਰਡਰ ਪੈਟਰੋਲ ਏਜੰਟ ਵਾਲੇ ਇਸ ਚੀਜ਼ ਨੂੰ ਜਿਹੜਾ ਟੋਟਲੀ ਲਾਈਕ ਜਿਹੜੇ ਉਹ ਨਹੀਂ ਕਰਦੇ। ਸੋ ਇਸ ਮਾਮਲੇ ਦੇ ਵਿੱਚ ਕੀ ਹੋਇਆ ਆ ਵੀ ਕਈ ਲੋਕਾਂ ਨੇ ਪਾਣੀ ਅਤੇ ਫੂਡ ਜਿਹੜਾ ਆ ਉਸ ਬਾਰਡਰ ਦੇ ਨਜ਼ਦੀਕ ਜਿਹੜਾ ਆ ਉਹ ਰੱਖ ਦਿੱਤਾ ਹੋਇਆ ਸੀ। ਜਦ ਬਾਰਡਰ ਪੈਟਰੋਲ ਏਜੰਟ ਵਾਲਿਆਂ ਨੇ ਉਹਨਾਂ ਨੂੰ ਜਿਹੜਾ ਉਹ ਫੜ ਲਿਆ ਸੀਗਾ, ਪਾਣੀ ਤਾਂ ਫੂਡ ਜਿਹੜਾ ਉਹਨਾਂ ਨੇ ਡਿਸਟਰੋਏ ਕਰ ਦਿੱਤਾ ਸੀ, ਉਹ ਸੁੱਟ ਦਿੱਤਾ ਸੀਗਾ, ਡੋਲ ਦਿੱਤਾ ਸੀ ਪਾਣੀ। ਅਤੇ ਪਰ ਹੁਣ ਇਹ ਹੋਇਆ ਵੀ ਉਸ ਔਰਤ ਨੂੰ ਹੁਣ ਮਿਸਡਮੀਨਰ ਜਿਹੜੇ ਚਾਰਜਿਸ ਆ ਉਹ ਉਸ ਦੇ ਉੱਤੇ ਲਾਏ ਗਏ ਨੇ। ਉਸ ਨੂੰ ਬੀਤੇ ਦਿਨੀ ਜਿਹੜਾ ਇੱਕ ਅਦਾਲਤ ਦੇ ਵਿੱਚ ਜੱਜ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਗਿਆ ਸੀਗਾ, ਜਿੱਥੇ ਕਿ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਵੀ ਜਿਹੜੀ ਤਕਰੀਬਨ 8.5 ਲੱਖ ਏਕੜ ਦੀ ਇੱਕ ਰਿਫਿਊਜ਼ ਜਿਹੜੀ ਹੈਗੀ ਆ ਕਬੇਜ਼ਾ ਪਰੀਟਾ ਨਾਂ ਦਾ ਜਿਹੜਾ ਇਹ ਥਾਂ ਜਿਹੜਾ ਦੱਸਿਆ ਜਾਂਦਾ ਹੈ, ਜੋ ਕਿ ਬਾਰਡਰ ਦੇ ਉੱਤੇ ਹੀ ਆ, ਮੈਕਸੀਕੋ ਦੇ ਅਤੇ ਐਰੀਜ਼ੋਨਾ ਦੇ ਬਾਰਡਰ ਦੇ ਉੱਤੇ ਆ, ਵੀ ਉੱਥੇ ਇੱਦਾਂ ਟਰੈਸਪਾਸ ਕਰਕੇ ਪਹੁੰਚਣਾ ਅਤੇ ਫੂਡ ਅਤੇ ਪਾਣੀ ਜਿਹੜਾ ਉਹ ਰੱਖਣਾ ਉਹ ਗੈਰ ਕਾਨੂੰਨੀ ਆ। ਅਤੇ ਉਸ ਨੂੰ ਹੁਣ ਜਿਹੜਾ ਮਿਸਡਮੀਨਰ ਜਿਹੜਾ ਉਹ ਲਾਇਆ ਗਿਆ। ਸੋ ਕਹਿੰਦੇ ਵੀ ਜਿਹੜੇ ਏਡ ਵਰਕਰਸ ਆ ਖਾਸ ਕਰਕੇ ਜਿਹੜੇ ਇੱਦਾਂ ਦੀ ਹਿਊਮੈਨੀਟੇਰੀਅਨ ਬੇਸ ਦੇ ਉੱਤੇ ਮਦਦ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਆ, ਅਤੇ ਉਹਨਾਂ ਦੀ ਅਤੇ US ਬਾਰਡਰ ਪੈਟਰੋਲ ਦੀ ਆਪਸ ਦੇ ਵਿੱਚ ਹੁਣ ਖਾਸ ਕਰਕੇ ਇਹ ਕੇਸ ਹੋਣ ਦੇ ਕਰਕੇ ਚਾਰਜਿਸ ਲਵਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਆ ਉਹ ਨਹੀਂ ਬਣਦੀ ਹੁਣ। ਜੀ ਬਿਲਕੁਲ, ਬੜੀ ਮਾੜੀ ਗੱਲ ਆ ਜੇ ਕੋਈ ਕਿਸੇ ਦਾ ਭਲਾ ਕਰ ਰਿਹਾ। ਅਤੇ ਹੁਣ ਗਵਰਨਮੈਂਟ ਕਹਿੰਦੀ ਹੈ ਵੀ ਅਸੀਂ ਮਿਸਡਮੀਨਰ ਚਾਰਜਿਸ ਉਹਨਾਂ ਦੇ ਉੱਤੇ ਲਾ ਸਕਦੇ ਹੈਗੇ, ਜਿਹੜਾ ਪਾਣੀ ਜਾਂ ਫੂਡ ਕੋਈ ਵੀ ਉੱਥੇ ਰੱਖਦਾ, ਕੋਈ ਮਦਦ ਕਰਦਾ। ਸੋ ਕੁਛ ਕੁ ਲੋਕਲ ਖਬਰਾਂ ਆਪਾਂ ਜੇ ਬੇਕਰਸਫੀਲਡ ਵਾਲਾ ਜਿਹੜਾ ਸਾਡਾ ਸਟੇਸ਼ਨ ਆ ਉਹਨਾਂ ਦੇ ਜਿੰਨੇ ਸਰੋਤੇ ਰਹਿੰਦੇ ਉਹਦੇ ਹਿਸਾਬ ਦੱਸੀਏ, ਬੇਕਰਸਫੀਲਡ ਦੇ ਵਿੱਚ $5 ਲੱਖ ਦੀ ਜਿਹੜੀ ਆ ਕੈਲਟ੍ਰੇਨ ਨੇ ਗ੍ਰਾਂਟ ਦਿੱਤੀ ਹੈਗੀ ਆ ਸਿਟੀ ਆਫ ਬੇਕਰਸਫੀਲਡ ਨੂੰ, ਤਾਂ ਕਿ ਜਿਹੜੇ ਸਟੇਟ ਰਾਊਟਸ ਹੈਗੇ ਆ 58, 99 ਅਤੇ 178 ਉਹਨਾਂ ਨੂੰ ਸੋਹਣਾ ਬਣਾਇਆ ਜਾ ਸਕੇ। ਸੋ ਵਧੀਆ ਗੱਲ ਹੈਗੀ ਆ। ਅਤੇ ਹੁਣ ਸਿਟੀ ਦੇ ਜਿਹੜੇ ਮੇਅਰ ਹੈਗੇ ਆ ਉਹ ਕਹਿੰਦੇ ਵੀ ਅਸੀਂ ਜਿਹੜਾ ਕਲੀਨ ਅਪ ਆ ਇਹਨਾਂ ਦੇ ਉੱਤੇ ਸ਼ੁਰੂ ਕਰਾਂਗੇ। ਅਤੇ ਅਗਲੀ ਖਬਰ ਬੇਕਰਸਫੀਲਡ 'ਚ ਇਹ ਆ, ਉੱਥੇ ਇੱਕ ਹੋਰ ਡਾਲਰ ਜਨਰਲ ਸਟੋਰ ਜਿਹੜਾ ਆ ਚੈਸਟਰ ਐਵਨਿਊ 'ਤੇ ਖੁੱਲ੍ਹਣ ਜਾ ਰਿਹਾ। ਬਹੁਤ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਆਪਣੇ ਜਿਹੜੇ ਡਾਲਰ ਸਟੋਰ ਸੈਂਟਰਲ ਵੈਲੀ ਦੇ ਵਿੱਚ ਸੀਗੇ, ਪਰ ਜਿਹੜੇ ਡਾਲਰ ਜਨਰਲ ਆ ਇਹਨਾਂ ਨੇ ਛੋਟੇ ਛੋਟੇ ਜਿਹੜੇ ਬਿਜ਼ਨਸ ਆ ਉਹ ਸਾਰੇ ਮਾਰ ਦਿੱਤੇ। ਸੋ ਡਾਲਰ ਜਨਰਲ ਜਿਹੜਾ ਆ ਉਹਨਾਂ ਛੋਟੇ ਛੋਟੇ ਸ਼ਹਿਰਾਂ 'ਚ ਆ ਜਿੱਥੇ ਵਾਲਮਾਰਟ ਨਹੀਂ ਖੁੱਲ੍ਹ ਸਕਦਾ। ਸੋ ਹੁਣ ਡਾਲਰ ਜਨਰਲ ਬੇਕਰਸਫੀਲਡ 'ਚ ਇੱਕ ਹੋਰ ਸਟੋਰ ਖੁੱਲ੍ਹਣ ਜਾ ਰਿਹਾ ਹੈ। ਬਿਲਕੁਲ। ਸੋ ਇਸ ਅਜਿਹੇ ਸਟੋਰਾਂ ਨੇ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਜਿਹੜੇ ਛੋਟੇ ਬਿਜ਼ਨਸ ਮਾਰੇ। ਇਕੱਲੇ ਉਹ ਹੀ ਨਹੀਂ, ਹੋਰ ਜਿਹੜੇ ਕੋਈ ਹੋਰ ਕਨਵੀਨੀਅੰਸ ਸਟੋਰ, ਲਿਕਰ ਸਟੋਰ, ਉਹਨਾਂ ਦੇ ਵੀ ਉੱਤੇ ਜਿਹੜਾ ਇਸ ਦਾ ਅਸਰ ਕਾਫੀ ਜ਼ਿਆਦਾ ਪੈਂਦਾ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਆਪਾਂ ਜੇ ਕਰੀਏ ਫਰੈਜ਼ਨੋ ਬੇਕਰਸਫੀਲਡ ਉਸੇ ਇਲਾਕੇ ਦੇ ਵਿੱਚੋਂ ਕਿੰਗਜ਼ ਕਾਊਂਟੀ ਦਾ ਇੱਕ ਜਿਹੜਾ ਆ ਉਹ ਬੰਦਾ ਆ, ਉਸ ਨੂੰ ਜਿਹੜਾ 15 ਸਾਲਾਂ ਦੀ ਕੁੜੀ ਦੇ ਨਾਲ ਬਲਾਤਕਾਰ ਕਰਨ ਦੇ ਜਿਹੜੇ ਜੁਰਮ ਦੇ ਵਿੱਚ ਜੇਲ੍ਹ ਜਿਹੜੀ ਆ ਉਹ ਕੀਤੀ ਗਈ ਆ। ਅਤੇ 15 ਸਾਲਾਂ ਦੀ ਉਸ ਕੁੜੀ ਜਿਸ ਦੇ ਨਾਲ ਬਲਾਤਕਾਰ ਹੋਇਆ ਉਸ ਨੇ ਇੱਕ ਬੱਚੇ ਨੂੰ ਵੀ ਕਹਿੰਦੇ ਆ ਜਨਮ ਦਿੱਤਾ ਆ। ਹੈਕਟਰ ਮੈਨੂਅਲ ਮੌਂਟੇਜ਼ 31 ਸਾਲ ਦੀ ਉਮਰ ਦਾ ਜਿਹੜਾ ਬੰਦਾ ਉਸ ਨੂੰ ਉਸਦੇ ਕੰਮ ਵਾਲੀ ਥਾਂ ਤੋਂ ਜਿਹੜਾ ਗ੍ਰਿਫਤਾਰ ਕਰਕੇ ਜਿਹੜਾ ਕਰ ਲਿਆ ਗਿਆ, ਅਤੇ ਉਸ ਨੂੰ ਇਸ ਟਾਈਮ ਤਕਰੀਬਨ $5.25 ਮਿਲੀਅਨ ਦੀ ਬੇਲ ਦੇ ਉੱਤੇ ਜਿਹੜਾ ਆ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ।
ਕਹਿੰਦੇ ਦਸੰਬਰ ਦੇ ਵਿੱਚ ਕਮਾਂਡਰ ਮਾਰਕ ਬੈਵਿਨਸ ਤੇ ਉਹਨਾਂ ਦੇ ਜਿਹੜੇ ਡੈਪਟੀਜ਼ ਆ ਉਹਨਾਂ ਨੂੰ ਹਸਪਤਾਲ ਤੋਂ ਜਿਹੜੀ ਆ ਉਹ ਕਾਲ ਆਈ ਵੀ 15 ਸਾਲਾਂ ਦੀ ਕੁੜੀ ਨੇ ਇੱਦਾਂ ਜਨਮ ਦਿੱਤਾ ਆ। ਅਤੇ ਉਹ ਉੱਥੇ ਜਦੋਂ ਪਹੁੰਚੇ ਅਤੇ ਖਾਸ ਕਰਕੇ ਕਿਉਂਕਿ ਉਮਰ ਨੂੰ ਲੈ ਕੇ ਬੜਾ ਸੀਗਾ, ਕਿਉਂਕਿ ਇੱਕ ਤਾਂ ਮਾਈਨਰ ਆ ਅਤੇ ਇਸ ਕਰਕੇ ਅਤੇ ਇਨਵੈਸਟੀਗੇਸ਼ਨ ਜਾਂਚ ਦੇ ਵਿੱਚ ਜਿਹੜਾ ਉਹ ਪਤਾ ਲੱਗਾ। ਅਤੇ ਕਹਿੰਦੇ ਕੁੜੀ ਨੇ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਜਾਂਚਕਰਤਾ ਨੂੰ ਜਿਹੜਾ ਦੱਸਿਆ ਵੀ ਇਹ ਮੌਂਟੇਸ ਨਾਂ ਦੇ ਬੰਦੇ ਨੂੰ ਫੇਸਬੁੱਕ ਦੇ ਉੱਤੇ ਜਿਹੜੀ ਆ ਉਹ ਮਿਲੀ, ਉਸ ਦੇ ਉੱਤੇ ਗੱਲਾਂ ਬਾਤਾਂ ਕੀਤੀਆਂ ਅਤੇ ਇੱਕ ਦਿਨ ਜਿਹੜਾ ਆ ਮੌਂਟੇਸ ਉਸ ਨੂੰ ਸਕੂਲ ਤੋਂ ਬਾਅਦ ਦੇ ਵਿੱਚ ਪਿਕ ਕਰਕੇ ਜਿਹੜਾ ਆ ਉਹ ਲੈ ਕੇ ਗਿਆ ਅਤੇ ਬਾਅਦ ਦੇ ਵਿੱਚ ਉਸਨੇ ਉਸਦੇ ਨਾਲ ਇੱਦਾਂ ਬਲਾਤਕਾਰ ਜਿਹੜਾ ਉਹ ਕੀਤਾ ਆ। ਸੋ ਸੋਸ਼ਲ ਮੀਡੀਆ ਜਿੱਥੇ ਲੋਕਾਂ ਨੂੰ ਇੱਕ ਦੂਜੇ ਦੇ ਨਜ਼ਦੀਕ ਵੀ ਜਿਹੜਾ ਕਰਦਾ ਆ, ਉੱਥੇ ਅਜਿਹੇ ਵਹਿਸ਼ੀ ਦਰਿੰਦਿਆਂ ਦੇ ਲਈ ਉਹ ਇੱਕ ਪਲੇਗਰਾਊਂਡ ਦੇ ਵਜੋਂ ਵੀ ਬਣ ਕੇ ਆਉਂਦਾ ਆ। ਸੋ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਇਸ ਨੂੰ ਤਾਂ ਹੁਣ ਜਿਹੜੀ ਸਖਤ ਤੋਂ ਸਖਤ ਜਿਹੜੀ ਸਜ਼ਾ ਆ ਉਹ ਡੈਫੀਨੇਟਲੀ ਜਿਹੜੀ ਇਹ ਮਿਲੂਗੀ। ਕਿੰਗਜ਼ ਕਾਊਂਟੀ ਦੇ ਸ਼ੈਰਿਫ ਆਫਿਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਜਿਹੜਾ ਫ੍ਰਿਜ਼ਨੋ ਆ 28 ਸਾਲਾਂ ਬਾਅਦ ਜਿਹੜੀ ਆ ਫ੍ਰਿਜ਼ਨੋ ਕਾਊਂਟੀ ਦੇ ਵਿੱਚ ਅਨਪਲਾਇਮੈਂਟ ਲੋਐਸਟ ਗਈ ਹੈਗੀ ਆ। 1990 ਦੇ ਵਿੱਚ ਇੰਨੀ ਜਿੱਦਾਂ ਅਨਪਲਾਇਮੈਂਟ ਸੀ ਜਿੰਨੀ ਹੁਣ ਆਈ ਹੈਗੀ ਆ। ਸੋ 6.9%, 7.5% ਕੋਈ ਇੱਥੇ ਕਹਿ ਰਿਹਾ ਹੈਗਾ। ਸੋ ਪਰ ਸੈਂਟਰ ਫਾਰ ਬਿਜ਼ਨਸ ਐਂਡ ਪਾਲਿਸੀ ਰਿਸਰਚ ਜਿਹੜਾ ਹੈਗਾ ਯੂਨੀਵਰਸਿਟੀ ਆਫ ਦਾ ਪੈਸੀਫਿਕ ਸਟਾਕਟਨ ਦੇ ਵਿੱਚ ਉਹਨਾਂ ਦੇ ਇਕੋਨੋਮਿਸਟ ਜਿਹੜੇ ਹੈਗੇ ਆ ਜੈਫਰੇ ਮਾਈਕਲ, ਉਹਨਾਂ ਦੇ ਮੁਤਾਬਕ ਕਹਿੰਦੇ ਪਈ ਫ੍ਰਿਜ਼ਨੋ ਦੇ ਵਿੱਚ ਇਸ ਟਾਈਮ ਜਿਹੜੀ ਆ ਅਨਪਲਾਇਮੈਂਟ 7.4% ਆ, ਜੋ ਕਿ ਕਹਿੰਦੇ ਇੱਕ ਤਰ੍ਹਾਂ ਨਾਲ ਐਕਸਲੈਂਟ ਹਿਸਟਰੀ ਹੈਗੀ ਆ। ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਫ੍ਰਿਜ਼ਨੋ ਏਰੀਆ ਹੈਗਾ ਆ ਇਹ ਫਾਰਮ ਟਾਊਨ ਆ, ਮੋਸਟਲੀ ਫਾਰਮਿੰਗ ਆ, ਪਰ ਪਿਛਲੇ ਸਮਿਆਂ 'ਚ ਟਰੱਕਿੰਗ ਦਾ ਬਿਜ਼ਨਸ ਬਹੁਤ ਉੱਥੇ ਹੋਇਆ ਹੈਗਾ। ਸੋ ਉਹਦੇ ਨਾਲ ਜਿਹੜੀ ਆ ਇੰਪਲਾਇਮੈਂਟ ਬਹੁਤ ਜ਼ਿਆਦਾ ਵਧੀ ਹੈਗੀ ਆ ਅਤੇ ਉੱਥੇ ਵੀ ਹੁਣ ਜਿਹੜੇ ਲੋਕਾਂ ਨੂੰ ਜਿਹੜਾ ਕੰਮ ਲਈ ਬੰਦੇ ਲੱਭਣੇ ਔਖੇ ਹੋਏ ਹੈਗੇ ਆ। ਸੋ ਇਹ ਵਧੀਆ ਚੀਜ਼ ਹੈਗੀ ਆ ਵੀ ਇੱਦਾਂ ਦੀਆਂ ਕਾਊਂਟੀਆਂ ਦੇ ਵਿੱਚ ਵੀ ਜਿਹੜੀ ਆ ਜਿਹੜੀ ਜੋਬ ਇੰਪਲਾਇਮੈਂਟ ਜਿਹੜੀ ਆ ਉਹ ਵਧੀ ਹੈਗੀ ਆ। ਜੀ ਜੀ। ਹਾਈਵੇ 41 180 ਦੇ ਜਿਹੜਾ ਨਜ਼ਦੀਕ ਹਰਜੋਤ ਸਿੰਘ ਜੀ ਕਹਿੰਦੇ ਉੱਥੇ ਕੱਲ੍ਹ ਇੱਕ ਵੱਡਾ ਐਕਸੀਡੈਂਟ ਰਾਤ ਨੂੰ ਜਿਹੜਾ ਹੋਇਆ ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲਿਆਂ ਨੇ ਜਿਹੜਾ ਦੱਸਿਆ ਇੱਕ ਸੈਮੀ ਟਰੱਕ ਅਤੇ 3 ਹੋਰ ਵਹੀਕਲ ਇਸ ਐਕਸੀਡੈਂਟ ਦੇ ਵਿੱਚ ਜਿਹੜੇ ਆ ਉਹ ਸੀਗੇ। ਸੋ CHP ਵਾਲਿਆਂ ਨੇ ਦੱਸਿਆ ਇਸ ਦੇ ਬਾਰੇ ਹੋਰ ਅਜੇ ਜਾਣਕਾਰੀ ਜਿਹੜੀ ਬਹੁਤੀ ਨਹੀਂ ਆ ਰਹੀ, ਪਰ ਉਸ ਦੇ ਕਰਕੇ ਕਹਿੰਦੇ ਚਲੋ ਇਹ ਸੀਗਾ ਵੀ ਆਫਟਰ ਆਵਰਸ ਸੀਗਾ, ਸੋ ਇੰਨਾ ਜ਼ਿਆਦਾ ਡਿਲੇ ਤਾਂ ਨਹੀਂ ਹੋਇਆ, ਪਰ ਇੱਦਾਂ ਲੱਗ ਰਿਹਾ ਆ ਵੀ ਸੈਮੀ ਅਤੇ 3 ਹੋਰ ਗੱਡੀਆਂ ਦਾ ਜਿਹੜਾ ਐਕਸੀਡੈਂਟ ਹੋਇਆ ਆ ਵੀ ਕੋਈ ਬਹੁਤਾ ਜਿਹੜਾ ਚੰਗਾ ਕੰਮ ਨਹੀਂ ਵਾਪਰਿਆ। ਅਤੇ ਵਾਈਸੀਲੀਆ ਤੋਂ ਇੱਕ ਅਜਿਹੀ ਜਿਹੜੀ ਖਬਰ ਆ ਰਹੀ ਆ ਵੀ ਬਹੁਤ ਸਾਰੇ ਲੋਕ ਕਈ ਜਿਹੜੀ ATM ਦੇ ਉੱਤੇ ਜਾਂਦੇ, ਖਬਰ ਦੱਸਣ ਦਾ ਮਕਸਦ ਇਹ ਵੀ ਆ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਵੀ ਕਈ ਜਿਹੜੇ ਚੋਰ ਜਿਹੜੇ ਚੱਕੇ ਆ ਉਹ ਤੁਹਾਡੇ ਉੱਤੇ ਇੱਦਾਂ ਨਜ਼ਰ ਰੱਖਦੇ ਆ ਵੀ ਤੁਸੀਂ ATM ਦੇ ਵਿੱਚੋਂ ਪੈਸੇ ਕਢਾਉਣ ਜਾ ਰਹੇ ਹੋ, ਡਾਲਰ ਕਢਾਉਣ ਜਾ ਰਹੇ ਹੋ। ਅਤੇ ਵਾਈਸੀਲੀਆ ਦੇ ਵਿੱਚ ਕਹਿੰਦੇ ਅਜਿਹੀਆਂ 2-4 ਜਿਹੜੀਆਂ ਵਾਰਦਾਤਾਂ ਵਾਪਰੀਆਂ ਆ ਅਤੇ ਕਈ ਜਿਹੜੇ ਆ ਲੋਕ ਜਦੋਂ ATM ਦੇ ਵਿੱਚ ਪੈਸੇ ਕਢਾਉਣ ਜਾਂਦੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਵਾਲਟ ਚੋਰੀ ਕਰਕੇ ਕਈ ਲੋਕ ਉੱਥੋਂ ਭੱਜ ਰਹੇ ਨੇ। ਜਿਹੜੇ ਉਹ ਇੱਕ ਖਾਸ ਕਰਕੇ ਇੱਕ ਚੋਰ ਬਾਰੇ ਜਿਹੜਾ ਉਹਨਾਂ ਨੇ ਦੱਸਿਆ ਅਤੇ ਕਹਿੰਦੇ ਅਜੇ ਵੀ ਉਹ ਭਗੌੜਾ ਹੀ ਆ, ਉਸ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਪੁਲਿਸ ਦੇ ਦੁਆਰਾ। ਸੋ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ATM ਦੇ ਉੱਤੋਂ ਜਿਹੜੇ ਤੁਸੀਂ ਡਾਲਰ ਕਢਾਉਣ ਜਾਂਦੇ ਹੋ, ਆਲੇ ਦੁਆਲੇ ਦੇਖਿਆ ਕਰੋ। ਅਤੇ ਹੋਇਆ ਵੀ ਹਰਜੋਤ ਸਿੰਘ ਜੀ ਦੁਪਹਿਰੇ 2:15 ਵਜੇ ਦੁਪਹਿਰ ਨੂੰ ਜਿਹੜਾ ਉਸਨੇ ਇੱਦਾਂ ਚੋਰੀ ਕੀਤੀ ਆ। ਬੰਦਾ ਕਈ ਦੀ ਸੋਚਦਾ ਵੀ ਜਿਹੜਾ ਮੂੰਹ ਮਨੇਰੇ ਹੋਵੇ ਤਾਂ ਬੰਦਾ ਇੱਧਰ ਉੱਧਰ ਡਰਦਾ ਆ, ਪਰ ਦੁਪਹਿਰ ਨੂੰ ਬੰਦਾ ਇੰਨਾ ਜਿਹੜਾ ਧਿਆਨ ਨਹੀਂ ਰੱਖਦਾ, ਪਰ ਫਿਰ ਵੀ ਜਿਹੜਾ ਸਤਰਕਤਾ ਜਿਹੜੀ ਉਹ ਜ਼ਰੂਰ ਰੱਖਿਆ ਕਰੋ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਅੱਜ ਸ਼ੁਰੂਆਤ 'ਚ ਦੱਸਿਆ ਸੀ ਵੀ PG&E ਵੱਲੋਂ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਜਾ ਰਹੀ ਆ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਵੱਲੋਂ। ਇਹਦਾ ਅਸਰ ਕਈ ਸ਼ਹਿਰਾਂ 'ਤੇ ਬਹੁਤ ਜ਼ਿਆਦਾ ਹੋਣਾ ਆ। ਜਿਸ ਤਰ੍ਹਾਂ ਕਹਿੰਦੇ ਵੀ ਫ੍ਰਿਜ਼ਨੋ ਕਾਊਂਟੀ ਨੂੰ ਇਹਦਾ ਜਿਹੜਾ ਬਹੁਤ ਅਸਰ ਪਊਗਾ। ਫ੍ਰਿਜ਼ਨੋ ਦੇ ਵਿੱਚ $30 ਮਿਲੀਅਨ ਦੇ ਕਰੀਬ ਜਿਹੜਾ ਪ੍ਰੋਪਰਟੀ ਟੈਕਸ ਆ ਉਹ PG&E ਤੋਂ ਆਉਂਦਾ ਆ। ਕਹਿੰਦੇ 2016 ਅਤੇ 17 ਦੇ ਵਿੱਚ 30.3 ਮਿਲੀਅਨ ਪ੍ਰੋਪਰਟੀ ਟੈਕਸ ਆਇਆ ਫ੍ਰਿਜ਼ਨੋ ਕਾਊਂਟੀ 'ਚ PG&E ਤੋਂ, ਅਤੇ 2017 ਅਤੇ 18 ਦੇ ਵਿੱਚ 33.6 ਮਿਲੀਅਨ ਜਿਹੜਾ ਟੈਕਸ ਆਇਆ। ਅਤੇ PG&E ਜਿਹੜੀ ਆ ਇਹ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਇਹ ਕੈਲੀਫੋਰਨੀਆ 'ਚ ਇੱਕ ਇੱਦਾਂ ਦੀ ਕੰਪਨੀ ਆ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜੀ ਇਹ ਪ੍ਰੋਪਰਟੀ ਓਨ ਕਰਦੇ ਆ। 1,60,000 ਏਕੜ ਜ਼ਮੀਨ ਜਿਹੜੀ ਆ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਓਨ ਕਰਦੀ ਹੈਗੀ ਆ। ਸੋ ਜਿਹਦਾ ਪ੍ਰੋਪਰਟੀ ਟੈਕਸ ਕੈਲੀਫੋਰਨੀਆ 'ਚ $461.8 ਮਿਲੀਅਨ ਬਣਦਾ ਹੈਗਾ ਆ। ਸੋ ਬਹੁਤ ਵੱਡਾ ਜਿਹੜਾ ਪ੍ਰੋਪਰਟੀ ਟੈਕਸ ਵੀ ਜਿਹੜਾ ਇਹ PG&E ਤੋਂ ਆਉਂਦਾ ਸੀਗਾ। ਸੋ ਜੇ ਬੈਂਕਰਪਸੀ ਹੋਊਗੀ ਤਾਂ ਇਹ ਵੀ ਜਿਹੜਾ ਜਾਂਦਾ ਲੱਗੂਗਾ।
ਲੈਟਸ ਸੀ ਜਿਹੜਾ ਕੀ ਬਣਦਾ ਜੀ। ਸੋ ਕਹਿੰਦੇ ਵੀ ਜੇ $33 ਮਿਲੀਅਨ ਜੇ ਫ੍ਰਿਜ਼ਨੋ ਨੂੰ ਨਾ ਮਿਲਿਆ ਉਹਦਾ ਕਿੰਨਾ ਅਸਰ ਪੈ ਸਕਦਾ। ਉਹਨਾਂ ਨੇ ਫ੍ਰਿਜ਼ਨੋ ਬੀ ਨੇ ਦੱਸਿਆ ਵੀ ਜਿਹੜੇ ਪਾਰਕਸ ਗਰਾਊਂਡਸ ਕੀਪਰ ਦੀ 897 ਬੰਦਿਆਂ ਦੀ ਇਹ ਸੈਲਰੀ ਬਣਦੀ ਆ ਸਾਲ ਦੀ, ਅਤੇ 570 ਸੋਸ਼ਲ ਵਰਕਰਾਂ ਦੀ, ਅਤੇ 555 ਪ੍ਰੋਬੇਸ਼ਨ ਆਫਿਸਰਾਂ ਦੀ, ਅਤੇ 309 ਸ਼ੈਰਿਫ ਡੈਪਟੀਜ਼ ਦੀ। ਸੋ ਇਹ ਜਿਹੜਾ ਲੋਕਲੀ ਆ ਇਹਦੇ ਉੱਤੇ ਕਾਫੀ ਅਸਰ ਪੈਣਾ ਆ। ਜੀ ਜੀ। ਅਗਲੀ ਖਬਰ ਹਰਜੋਤ ਸਿੰਘ ਜੀ ਸੈਕਰਾਮੈਂਟੋ ਤੋਂ ਆ ਰਹੀ ਹੈ। ਉੱਥੇ ਇੱਕ ਜੈਕ ਇਨ ਦਾ ਬਾਕਸ ਦੇ ਵਿੱਚ ਕਹਿੰਦੇ ਆ ਬੀਤੇ ਰਾਤ ਗੋਲੀਬਾਰੀ ਹੋਈ, ਜਿਸ ਦੇ ਵਿੱਚ 2 ਬੰਦਿਆਂ ਦੇ ਜਿਹੜੇ ਗੋਲੀ ਲੱਗਣ ਦੀਆਂ ਜਿਹੜੀਆਂ ਸਾਹਮਣੇ ਆਈ ਹੈ ਖਬਰ। ਐਲਡਰ ਕ੍ਰੀਕ ਅਤੇ ਪਾਵਰ ਇਨ ਰੋਡਸ ਦੇ ਉੱਤੇ ਜਿਹੜਾ ਜੈਕ ਇਨ ਦਾ ਬਾਕਸ ਦਾ ਪਾਰਕਿੰਗ ਲੋਟ ਆ, ਉੱਥੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਜਿਹੜੇ ਅਡਲਟ ਵਿਕਟਮਸ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਜਿਹੜਾ ਆ ਉਹ ਦਾਖਲ ਕਰਾਇਆ ਗਿਆ ਆ। ਪੁਲਿਸ ਦੇ ਦੁਆਰਾ ਦੱਸਿਆ ਗਿਆ ਆ ਵੀ ਇਹ ਜਿਹੜੀਆਂ ਆ ਬਹੁਤੀਆਂ ਖਤਰੇ ਵਾਲੀਆਂ ਨਹੀਂ ਆ, ਨੋਨ ਲਾਈਫ ਥ੍ਰੈਟਨਿੰਗਸ ਆ, ਪਰ ਫਿਰ ਵੀ ਜਿਹੜੀ ਗੋਲੀਬਾਰੀ ਹੋਣੀ ਇਹ ਕੋਈ ਚੰਗੀ ਜਿਹੜੀ ਆ ਗੱਲ ਨਹੀਂ ਆ। ਅਤੇ ਉੱਥੇ ਜਿਹੜੇ ਕਹਿੰਦੇ ਵੀ ਵੱਖ-ਵੱਖ ਇਸ ਟਾਈਮ ਬਿਲਕੁਲ ਉਸ ਨੂੰ ਉੱਥੋਂ ਬੰਦ ਜਿਹੜਾ ਉਹ ਕੀਤਾ ਗਿਆ ਸੀ, ਅਤੇ 9 ਤੋਂ ਵੱਧ ਗੋਲੀਆਂ ਦੇ ਜਿਹੜੇ ਖੋਲ ਆ ਉਹ ਉੱਥੋਂ ਉਹਨਾਂ ਨੂੰ ਪ੍ਰਾਪਤ ਹੋਏ ਆ। ਅਤੇ ਜੀ ਅਗਲੀ ਖਬਰ ਵੀ ਜਿੱਦਾਂ ਸੈਕਰਾਮੈਂਟੋ ਤੋਂ ਹੀ ਆ। ਸੈਕਰਾਮੈਂਟੋ 'ਚ ਵੀ ਕ੍ਰਾਈਮ ਕਾਫੀ ਹੁੰਦਾ ਸੀ, ਪਰ ਜਿਉਂ-ਜਿਉਂ ਹੁਣ ਉਸ ਏਰੀਏ ਦੇ ਵਿੱਚ ਡਿਵੈਲਪਮੈਂਟ ਬਹੁਤ ਹੋ ਰਹੀ ਆ, ਅਤੇ ਬੇ ਏਰੀਏ ਤੋਂ ਖਾਸ ਕਰਕੇ ਸੈਨ ਫਰਾਂਸਿਸਕੋ ਤੋਂ ਲੋਕ ਬਹੁਤ ਮੂਵ ਹੋ ਰਹੇ ਆ, ਅਤੇ ਉੱਥੇ ਜਿਹੜੀ ਆ ਹੁਣ ਸੇਫਟੀ ਇਸ਼ੂ ਕਰਕੇ ਜਿਹੜੀਆਂ ਪੁਲਿਸ ਆ ਉਹ ਵੀ ਕਾਫੀ ਐਕਟਿਵ ਹੋ ਗਈਆਂ, ਕ੍ਰਾਈਮ ਵੀ ਕਾਫੀ ਘੱਟ ਰਿਹਾ। ਕਹਿੰਦੇ ਪਹਿਲੀ ਵਾਰੀ ਸੈਕਰਾਮੈਂਟੋ ਦੀ ਹਿਸਟਰੀ 'ਚ ਹੋਇਆ ਵੀ ਕਿਸੇ ਬੱਚੇ ਦਾ ਜਿਹੜਾ ਕਤਲ ਨਹੀਂ ਹੋਇਆ ਜੋ ਕਿ 18 ਸਾਲਾਂ ਤੋਂ ਥੱਲੇ ਹੋਵੇ, ਜੁਵੈਨਾਈਲ ਹੋਵੇ। ਕਹਿੰਦੇ ਵੀ 2018 ਦੇ ਵਿੱਚ ਕਿਸੇ ਵੀ ਜਿਹੜਾ ਬੱਚਾ ਜਿਹੜਾ ਅੰਡਰ 18 ਆ ਉਹਦਾ ਜਿਹੜਾ ਮਰਡਰ ਨਹੀਂ ਹੋਇਆ। ਅਤੇ ਓਵਰਆਲ ਜੇ ਕਹਿੰਦੇ ਮਰਡਰ ਦੇ ਰੇਟ ਦੇਖਿਆ ਜਾਵੇ 7% ਜਿਹੜੇ ਆ 2018 ਦੇ ਵਿੱਚ ਘਟੇ ਹੈਗੇ ਆ 2017 ਨਾਲੋਂ। ਅਤੇ ਸੈਕਰਾਮੈਂਟੋ ਵੀ ਕਾਫੀ ਜਿਹੜਾ ਵੱਡਾ ਸਿਟੀ ਹੈਗਾ ਆ ਕੈਲੀਫੋਰਨੀਆ ਸਟੇਟ ਦੇ ਵਿੱਚ, ਅਤੇ ਕੈਲੀਫੋਰਨੀਆ ਦੀ ਰਾਜਧਾਨੀ ਆ। ਜੀ ਜੀ ਬਿਲਕੁਲ। ਸੋ ਇਹ ਜਿੱਦਾਂ ਤੁਸੀਂ ਦੱਸਿਆ ਵਾਕਿਆ ਹੀ ਉੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਜਿਹੜੀ ਉੱਧਰ ਹੋ ਰਹੀ ਆ। ਜਿਹੜੇ ਲੋਕ ਉੱਥੇ ਰਹਿੰਦੇ ਵੀ ਉਹਨਾਂ ਨੇ ਆਪਣੇ ਰੀਅਲ ਏਸਟੇਟ ਦੇ ਜਿਹੜੇ ਪ੍ਰਾਈਸਿਸ ਆ ਉਹਨਾਂ ਨੂੰ ਵੀ ਉੱਥੇ ਵਾਧੇ ਦੇਖਿਆ, ਕਿਉਂਕਿ ਬਹੁਤ ਸਾਰੇ ਜਿੱਦਾਂ ਹਰਜੋਤ ਜੀ ਨੇ ਇਸ਼ਾਰਾ ਕੀਤਾ ਵੀ ਬੇ ਏਰੀਏ ਤੋਂ ਲੋਕ ਜਿਹੜੇ ਉੱਧਰ ਮੂਵ ਹੋ ਰਹੇ ਆ। ਕਈ ਤਾਂ ਜਿਹੜੀਆਂ ਵੱਡੀਆਂ ਕੰਪਨੀਆਂ ਵੀ ਆਪਣੀਆਂ ਇੱਧਰ ਉੱਧਰਲੇ ਪਾਸੇ ਹੋਰ ਬ੍ਰਾਂਚਾਂ ਖੋਲ੍ਹਣ ਦੇ ਬਾਰੇ ਸੋਚ ਰਹੀਆਂ, ਅਤੇ ਕਈਆਂ ਨੇ ਆਲਰੇਡੀ ਜਿਹੜੇ ਉੱਧਰ ਮੂਵ ਹੋਣਾ ਵੀ ਜਿਹੜਾ ਸ਼ੁਰੂ ਹੋਇਆ ਆ। ਸੈਕਰਾਮੈਂਟੋ ਦੇ ਇਰਦ ਗਿਰਦ ਰੋਜ਼ਵਿਲ, ਐਂਟੀਲੋਪ, ਨਟੋਮਸ, ਹੋਰ ਬਹੁਤ ਸਾਰੇ ਸਿਟਰਸ ਹਾਈਟਸ ਇੱਦਾਂ ਦੇ ਜਿਹੜੇ ਇਲਾਕੇ, ਐਲਗਰੋਵ ਵਾਲੇ ਪਾਸੇ ਜਿਹੜੇ ਲੋਕ ਆ ਉਹ ਤੁਸੀਂ ਜਿਹੜੇ ਕੋਈ ਰੈਗੂਲਰਲੀ ਜਾਂਦੇ ਹੋਣਗੇ ਉਹਨਾਂ ਨੇ ਦੇਖਿਆ ਵੀ ਸ਼ਹਿਰ ਕਿੰਨਾ ਤੇਜ਼ੀ ਦੇ ਨਾਲ ਜਿਹੜੇ ਆ ਉੱਧਰ ਵੱਧ ਰਹੇ ਆ, ਅਤੇ ਕਿੰਨੇ ਜ਼ਿਆਦਾ ਜਿਹੜੀਆਂ ਨਵੀਆਂ ਕੰਸਟਰਕਸ਼ਨ ਜਿਹੜੀਆਂ ਉੱਧਰ ਹੋ ਰਹੀਆਂ, ਘਰਾਂ ਦੇ ਘਰ, ਅਪਾਰਟਮੈਂਟ, ਨਵੇਂ ਬਿਜ਼ਨਸ ਕੰਪਲੈਕਸ ਜਿਹੜੇ ਉੱਧਰ ਬਣ ਰਹੇ ਆ। ਅਤੇ ਹਰਜੋਤ ਸਿੰਘ ਜੀ ਬਿਲਕੁਲ ਉੱਦਾਂ ਦਾ ਹੀ ਮਾਹੌਲ ਜਿਹੜਾ ਬਣ ਰਿਹਾ ਆ ਜਦੋਂ 2007-8 ਦੇ ਵਿੱਚ ਸੀਗਾ, ਉਦੋਂ ਬਾਅਦ ਦੇ ਵਿੱਚ ਕਈ ਦੀ ਬਿਲਡਿੰਗਾਂ ਉੱਦਾਂ ਹੀ ਖੜੀਆਂ ਜਿਹੜੀਆਂ ਆ ਖੰਡਰਾਂ ਦੇ ਰੂਪ ਦੇ ਵਿੱਚ ਰਹਿ ਗਈਆਂ ਸੀ। ਚਲੋ ਰੱਬ ਨਾ ਕਰੇ ਕੋਈ ਰਿਸੈਸ਼ਨ ਜਿਹੜਾ ਆਵੇ, ਪਰ ਬਹੁਤ ਧਿਆਨ ਜਿਹੜਾ ਉਹ ਰੱਖ ਕੇ ਜਿਹੜਾ ਚੱਲਣ ਦੀ ਜ਼ਰੂਰਤ ਆ। ਖਾਸ ਕਰਕੇ ਹੁਣ ਉਦੋਂ ਵੀ ਜਦੋਂ ਫੈਡਰਲ ਰਿਜ਼ਰਵ ਵਾਲੇ ਲਗਾਤਾਰ ਜਿਹੜੇ ਇੰਟਰਸਟ ਰੇਟ ਆ ਉਹ ਵਧਾਈ ਜਾ ਰਹੇ ਆ, ਸਾਲ ਦੇ ਵਿੱਚ 2-2, 3-3 ਵਾਰੀ ਜਿਹੜੇ ਇੰਟਰਸਟ ਰੇਟ ਉੱਧਰ ਵੱਧ ਰਹੇ ਹੋਏ ਨੇ। ਜੀ ਬਿਲਕੁਲ। ਪਰ ਜਿਹੜਾ ਟ੍ਰੈਫਿਕ ਆ ਉਹ ਬੜਾ ਬੁਰਾ ਉੱਥੇ ਹੋ ਰਿਹਾ, ਬੇ ਏਰੀਏ ਨਾਲੋਂ ਵੀ ਉਹਨਾਂ ਨੂੰ ਆਦਤ ਨਹੀਂ ਸੀਗੀ, ਉਹਨਾਂ ਨੂੰ ਜਦੋਂ ਆਦਤ ਪੈ ਰਹੀ ਆ, ਜਦੋਂ ਇਹ ਦੇਖ ਰਿਹਾ ਤਾਂ ਕਹਿੰਦੇ ਵੀ ਇਹ ਤਾਂ ਬਹੁਤ ਜ਼ਿਆਦਾ ਮਾੜਾ ਕੰਮ ਜਿਹੜਾ ਉਹ ਹੋ ਰਿਹਾ ਹੈਗਾ ਆ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਫਰੈਜ਼ਨੋ ਤੋਂ ਆ ਰਹੀ ਹੈ, ਕਹਿੰਦੇ ਫਰੈਜ਼ਨੋ ਕਾਊਂਟੀ ਦਾ ਜਿਹੜਾ ਸੁਪੀਰੀਅਰ ਕੋਰਟ ਆ ਉਹਨਾਂ ਨੇ ਇੱਕ ਲਾਸੂਟ ਫਾਈਲ ਕੀਤਾ ਇੱਕ ਯੂਨੀਅਨ ਦੇ ਅਗੇਂਸਟ, ਜਿਹੜੀ ਯੂਨੀਅਨ ਜਿਹੜੀ ਕਿ ਉੱਥੇ ਲੇਬਰ ਸਟ੍ਰਾਈਕ ਇਸ ਟਾਈਮ ਕੋਰਟ ਰਿਪੋਰਟਰਸ ਦੇ ਦੁਆਰਾ ਜਿਹੜੀ ਉੱਥੇ ਕੀਤੀ ਜਾ ਰਹੀ ਆ। ਅਤੇ ਯੂਨੀਅਨ ਜਿਹੜਾ ਉਹਨਾਂ ਦਾ ਸੁਪੀਰੀਅਰ ਕੋਰਟ ਉਹਨਾਂ ਨੇ ਦਾਅਵਾ ਕੀਤਾ ਵੀ ਜਿਹੜਾ ਯੂਨੀਅਨ ਆ ਉਹਨਾਂ ਨੇ ਆਪਣਾ ਜਿਹੜਾ ਪਹਿਲਾ ਇਕਰਾਰ ਸੀ ਉਸ ਨੂੰ ਭੰਗ ਕੀਤਾ ਆ, ਜਿਸ ਦੇ ਵਿੱਚ ਉਹਨਾਂ ਨੇ ਜੱਜ ਨੂੰ ਆਖਿਆ ਆ, ਅਤੇ ਨਾਲ ਹੀ ਜਿਹੜਾ ਜੱਜ ਨੂੰ ਉਹਨਾਂ ਨੇ ਆਖਿਆ ਆ ਵੀ ਇਸ ਸਟ੍ਰਾਈਕ ਨੂੰ ਇਲੀਗਲ ਜਿਹੜਾ ਆ ਗੈਰ ਕਾਨੂੰਨੀ ਜਿਹੜਾ ਘੋਸ਼ਿਤ ਕੀਤਾ ਜਾਵੇ। ਸੋ ਬੀਤੇ ਵੀਰਵਾਰ ਨੂੰ ਫਰੈਜ਼ਨੋ ਕੋਰਟ ਦੇ ਵਿੱਚ ਇਹ ਲਾਸੂਟ ਜਿਹੜਾ ਆ ਉਹ ਫਾਈਲ ਕੀਤਾ ਗਿਆ ਆ। ਸੋ ਉੱਥੋਂ ਦੇ ਜਿਹੜੇ ਕੋਰਟ ਦੇ ਜਿਹੜੇ ਰਿਪੋਰਟਰਸ ਆ ਉਹ ਜਿਹੜੀਆਂ ਆਪਣੀਆਂ ਮੰਗਾਂ ਜਿਹੜੀਆਂ ਲੈ ਕੇ ਇਸ ਸਟ੍ਰਾਈਕ ਨੂੰ ਕਰ ਰਹੇ ਆ,
ਤੇ ਅਜੇ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਹੁਣ ਸੁਪੀਰੀਅਰ ਕੋਰਟ ਵਾਲਿਆਂ ਨੇ ਖੁਦ ਦੇਖੋ ਹਰਜੋਤ ਸਿੰਘ ਜੀ ਕੋਰਟ ਨੇ ਜਿਹੜਾ ਕੀਤਾ ਆ ਤੇ ਜੱਜ ਕਿੱਦਾਂ ਦਾ ਫੈਸਲਾ ਜਿਹੜਾ ਉਹ ਸੁਣਾ ਸਕਦਾ ਆ, ਇਹ ਜਿਹੜੀ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਤੇ ਕਹਿੰਦੇ ਨਾ ਹੀ ਕੋਰਟ ਦਾ ਜਿਹੜਾ ਅਟਰਨੀ ਆ ਤੇ ਨਾ ਹੀ ਜਿਹੜਾ ਯੂਨੀਅਨ ਦਾ ਅਟਰਨੀ ਆ ਉਹਨਾਂ ਨੇ ਇਸ ਜਿਹੜਾ ਸਟੋਰੀ ਦੇ ਉੱਤੇ ਕਿਸੇ ਤਰੀਕੇ ਦਾ ਬਿਆਨ ਦੇਣ ਤੋਂ ਜਿਹੜਾ ਉਹਨਾਂ ਨੇ ਇਨਕਾਰ ਕਰ ਦਿੱਤਾ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਿ ਵਾਈਟ ਹਾਊਸ ਵੱਲੋਂ ਆ ਰਹੀ ਆ। ਕਹਿੰਦੇ ਵੀ ਵਾਈਟ ਹਾਊਸ ਪੂਰੀ ਤਰ੍ਹਾਂ ਪਲਾਨ ਕਰ ਰਿਹਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਨ ਦੇ ਲਈ। ਈਵਨ ਦੋ ਪਿਛਲੇ ਸਮਿਆਂ ਦੇ ਵਿੱਚ ਕੁਛ ਹਫ਼ਤੇ ਪਹਿਲਾਂ ਜਿਹੜਾ ਨੈਂਸੀ ਪਲੋਸੀ ਸਪੀਕਰ ਆਫ ਦਾ ਹਾਊਸ ਹੈਗੇ, ਉਹਨਾਂ ਨੇ ਕਿਹਾ ਸੀ ਵੀ ਸਿਕਿਉਰਿਟੀ ਰਿਸਕ ਕਰਕੇ ਉਹਨਾਂ ਨੂੰ ਐਡਰੈਸ ਨਹੀਂ ਕਰਨਾ ਚਾਹੀਦਾ ਕਿਉਂਕਿ ਗਵਰਨਮੈਂਟ ਸ਼ਟਡਾਊਨ ਹੈਗੀ ਆ। ਸੋ ਅੱਜ ਵਾਈਟ ਹਾਊਸ ਤੋਂ ਇਹ ਖਬਰ ਆ ਰਹੀ ਆ ਵੀ ਬਿਲਕੁਲ ਸਟੇਟ ਆਫ ਦਾ ਯੂਨੀਅਨ ਹੋਏਗਾ ਅਤੇ ਉਹਦੇ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜਾ ਆ ਐਡਰੈਸ ਵੀ ਕਰਨਗੇ, ਆਪਣਾ ਸਪੀਚ ਵੀ ਦੇਣਗੇ, ਪਰ ਇਹ ਨਹੀਂ ਹਜੇ ਤੱਕ ਪਤਾ ਲੱਗ ਸਕਿਆ ਵੀ ਉਹ ਸਪੀਚ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ 'ਤੇ ਗੱਲਬਾਤ ਕਰਨਗੇ। ਮੋਸਟਲੀ ਤਾਂ ਇਮੀਗ੍ਰੇਸ਼ਨ ਦੇ ਉੱਤੇ ਅਤੇ ਬਾਰਡਰ ਵਾਲ ਦੇ ਉੱਤੇ ਜਿਹੜਾ ਆਪਾਂ ਪੱਕਾ ਉਮੀਦ ਕਰ ਸਕਦੇ ਹਾਂ ਵੀ ਉਸ ਦੇ ਉੱਤੇ ਜਿਹੜਾ ਉਹ ਜ਼ਰੂਰ ਉਹ ਬੋਲਣਗੇ। ਅਤੇ ਕਿਉਂਕਿ ਹੁਣ ਦੋਨੋਂ ਪਾਸੇ ਡੈਮੋਕ੍ਰੇਟ ਵੀ ਬੈਠੇ ਹੋਣੇ ਆ ਸਾਹਮਣੇ, ਰਿਪਬਲਿਕਨਸ ਵੀ ਬੈਠੇ ਹੋਣੇ ਆ, ਇੱਕ ਪਾਸੇ ਤਾੜੀਆਂ ਵੱਜਣਗੇ। ਹੁਣ ਇਹ ਦੇਖਣ ਵਾਲੇ ਆ ਵੀ ਜਿਹੜੇ ਓਪੋਜੀਸ਼ਨ ਵਾਲੇ ਉਹ ਕਿੱਦਾਂ ਦਾ ਉੱਥੇ ਰਿਐਕਟ ਜਿਹੜਾ ਉਹ ਕਰਨਗੇ। ਸਿਕਿਉਰਿਟੀ ਤਾਂ ਵੇਖੋ ਬਹੁਤ ਜ਼ਿਆਦਾ ਜਿਹੜੀ ਉੱਥੇ ਲਾਜ਼ਮੀ ਆ ਵੀ ਬਿਲਕੁਲ ਟੌਪ ਆਫ ਦਾ ਲਾਈਨ ਸਾਰੇ ਦਾ ਸਾਰਾ ਜਿਹੜਾ ਬਰਾਸ ਆ ਇੱਕ ਹਿਸਾਬ ਦੇ ਨਾਲ ਉੱਥੇ ਇਕੱਠਾ ਹੋਇਆ ਹੋਣਾ ਆ। ਨਵੀਂ ਗੱਲ ਨਹੀਂ ਹੈ, ਸਿਕਿਉਰਿਟੀ ਸਰਵਿਸ ਵਾਲਿਆਂ ਦੇ ਲਈ ਕਰਦੀ ਆ, ਹਰ ਸਾਲ ਹੀ ਜਿਹੜਾ ਆ ਉਹਨਾਂ ਦੇ ਦੁਆਰਾ ਇਹ ਸਾਰਾ ਕੁਛ ਕੀਤਾ ਜਾਂਦਾ ਆ। ਜੀ ਇਸੇ ਤਰ੍ਹਾਂ ਇੱਕ ਹੋਰ ਕੰਪਨੀ ਆ ਰਹੀ ਆ, ਕੈਨਵਸ ਕੰਪਨੀ ਦੇ ਵੱਲੋਂ ਖਬਰ ਆ ਰਹੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਸੁਪਰ ਬਾਲ ਹੋ ਰਿਹਾ ਆ ਉਹਦੇ ਵਿੱਚ ਜਿਹੜਾ CBS ਨੇ ਕੌਂਟਰੈਕਟ ਆ ਲਾਈਵ ਕਵਰੇਜ ਦਾ, ਅਤੇ ਉਹ ਕਹਿੰਦੇ ਵੀ ਜਿਹੜੇ ਕੈਨਵਸ ਦੀ ਐਡਵਰਟਾਈਜ਼ਮੈਂਟ ਆ ਉਹਨਾਂ ਨੇ ਦੇਣੋਂ ਨਾ ਕਰ ਦਿੱਤੀ ਹੈਗੀ ਆ। CBS ਵਾਲੇ ਕਹਿੰਦੇ ਵੀ ਅਸੀਂ ਨਹੀਂ ਜਿਹੜੇ ਕੈਨਵਸ ਦੀ ਮਰਵਾਨਾ ਦੀ ਬੇਸਿਕਲੀ ਜਿਹੜੀ ਐਡ ਆ ਉਹ ਨਹੀਂ ਕਰਾਂਗੇ। ਸੋ ਜਾਰਜ ਐਲਨ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਏਕਰਿਜ ਹੋਲਡਿੰਗਸ, ਜਿਹੜੀ ਕੈਨਵਸ ਦੀ ਮਰਵਾਨਾ ਦੀ ਜਿਹੜੀ ਕੰਪਨੀ ਹੈਗੀ ਆ, ਰਾਈਟ। ਸੋ ਉਹ ਕਹਿੰਦੇ ਆ ਵੀ ਮੈਡੀਕਲ ਮਰਵਾਨਾ ਜਿਹੜਾ ਹੈਗਾ ਆ ਇਹ ਪੇਨ ਨੂੰ ਜਿਹੜਾ ਖ਼ਤਮ ਕਰਦਾ ਹੈਗਾ ਆ, ਅਤੇ ਜਿਹੜੇ ਕਈ ਬੱਚੇ ਜਿਹੜੇ ਜਿਨ੍ਹਾਂ ਨੂੰ ਇੱਕ ਡਰੈਵਟ ਸਿੰਡਰੋਮਸ ਨਾਮ ਦੀ ਬਿਮਾਰੀ ਹੁੰਦੀ ਉਹਨੂੰ ਵੀ ਜਿਹੜਾ ਆ ਇੱਕ ਤਰ੍ਹਾਂ ਨਾਲ ਪੇਨ ਰਿਲੀਫ ਦਿੰਦਾ ਆ। ਸੋ ਇਹਦੇ 'ਚ ਨਥਿੰਗ ਰੋਂਗ ਐਡ ਕਰਨ ਦੇ ਲਈ, ਪਰ CBS ਜਿਹੜਾ ਚੈਨਲ ਆ ਉਹਨਾਂ ਨੇ ਇਸ ਐਡ ਨੂੰ ਰਨ ਕਰਨ ਤੋਂ ਨਾ ਕਰ ਦਿੱਤੀ। ਬਿਲਕੁਲ। ਸੋ ਸੁਪਰ ਬਾਲ ਦੇ ਬਾਰੇ ਜੇ ਦੱਸ ਜਾਈਏ ਵੀ ਆਉਂਦੀ 3 ਫਰਵਰੀ ਨੂੰ ਜਿਹੜਾ ਸੁਪਰ ਬਾਲ ਖੇਡਿਆ ਜਾਣਾ, ਲਾਸ ਐਂਜਲਸ ਰੈਮਜ਼ ਦਾ ਮੁਕਾਬਲਾ ਨਿਊ ਇੰਗਲੈਂਡ ਪੈਟਰੀਅਟਸ ਦੇ ਨਾਲ ਜਿਹੜਾ ਆ ਉਹ ਹੋਵੇਗਾ। ਸੋ ਦੇਖਦੇ ਹਾਂ ਕਿੱਦਾਂ ਦਾ ਜਿਹੜਾ ਮੁਕਾਬਲਾ ਹੋਵੇਗਾ। ਸੁਪਰ ਬਾਲ ਐਡਸ ਦੇ ਬਾਰੇ ਦੱਸ ਜਾਈਏ, $multi-million ਦੀਆਂ ਜਿਹੜੀਆਂ ਇੱਕ ਐਡ ਜਿਹੜੀ ਆ ਉਹ ਬਣਾਈ ਜਾਂਦੀ ਹੈ, ਅਤੇ ਬੜੀ ਵਿਸ਼ੇਸ਼ ਜਿਹੜੀਆਂ ਕੰਪਨੀਆਂ ਆ ਉਹ ਟਰਾਈ ਕਰਦੀਆਂ ਰਹਿੰਦੀਆਂ ਆ ਵੀ ਇਹ ਸੁਪਰ ਬਾਲ ਦੇ ਦੌਰਾਨ ਜਿਹੜੀਆਂ ਐਡਸ ਆ ਉਹ ਲਾਈਆਂ ਜਾਣ ਤਾਂ ਜੋ ਆਪਣੇ ਉਹਨਾਂ ਦੇ ਜਿਹੜੇ ਪ੍ਰੋਡਕਟਸ ਆ ਉਹ ਹੋਰ ਜ਼ਿਆਦਾ ਵਿਕਰੀ ਉਹਨਾਂ ਦੀ ਹੋ ਸਕੇ। ਸੋ ਹਰਜੋਤ ਸਿੰਘ ਜੀ, ਹੁਣ ਦੇਖਿਆ ਜਾਵੇ ਤਾਂ ਜਿਹੜੀ ਮੈਡੀਕਲ ਮਰਵਾਨਾ ਬਹੁਤ ਸਾਰੇ ਸਟੇਟਾਂ ਦੇ ਵਿੱਚ ਆਲਰੇਡੀ ਲੀਗਲ ਆ, ਅਤੇ ਕੈਲੀਫੋਰਨੀਆ ਦੇ ਵਿੱਚ ਵੀ ਲੀਗਲ ਆ, ਇੱਥੇ ਰੀਕ੍ਰੀਏਸ਼ਨਲ ਵੀ ਆ, ਪਰ ਕਿਉਂਕਿ ਫੈਡਰਲ ਲੈਵਲ ਦੇ ਉੱਤੇ ਅਜੇ ਵੀ ਇਸ ਨੂੰ ਇੱਕ ਬੈਨ ਡਰੱਗ ਦੇ ਵਜੋਂ ਹੀ ਜਿਹੜਾ ਉਹ ਦੇਖਿਆ ਜਾਂਦਾ ਆ। ਸੋ ਆਈ ਥਿੰਕ ਇਹੀ ਕਿਤੇ ਨਾ ਕਿਤੇ ਜਿਹੜਾ ਉਹ ਫੈਸਲਾ ਜਿਹੜਾ ਲੈ ਰਹੇ ਆ, ਕਿਉਂਕਿ ਉਹ ਲੋਕਲ ਦੇ ਵਿੱਚ ਤਾਂ ਜਾਣੀ ਨਹੀਂ ਆ, ਉਹ ਤਾਂ ਸਾਰੇ ਪਾਸੇ ਹੀ ਜਿਹੜੀ ਉਹ ਐਡ ਆ ਉਹ ਜਾਂਦੀ ਆ। ਸੋ ਆਈ ਥਿੰਕ ਇਸੇ ਚੀਜ਼ ਦੇ ਕਰਕੇ ਸ਼ਾਇਦ CBS ਵਾਲੇ ਇਸ ਦਾ ਇਨਕਾਰ ਉਹ ਕਰ ਰਹੇ ਨੇ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜੀ, ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM।